ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਸਰੋਤਿਓ, ਆਪ ਸਭ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਪੰਜਾਬ ਤੇ ਭਾਰਤ ਦੀਆਂ ਤਾਜ਼ੀਆਂ ਖਬਰਾਂ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਤੇ ਖਬਰਾਂ ਦੀ ਜਾਣਕਾਰੀ ਲੈ ਕੇ ਪਹੁੰਚਦੇ ਨੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਿਮਰਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਅੱਜ ਕੱਲ੍ਹ ਜਿਹੜਾ ਜੀ ਮਾਹੌਲ ਪੰਜਾਬ ਦਾ ਕਾਫੀ ਵਿਗੜਨ ਵਿੱਚ ਲੱਗਿਆ ਹੋਇਆ ਆ ਤੇ ਕਹਿੰਦੇ ਆ ਕਿ ਜੰਗ ਦੇ ਮਾਹੌਲ ਦੇ ਦਰਮਿਆਨ ਜਿੱਦਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਜੰਗ ਥੋਪੀ ਗਈ ਤਾਂ ਦਿਆਂਗੇ ਅਸੀਂ ਪੂਰਾ ਜਵਾਬ। ਇਸ ਦੇ ਵਿੱਚ ਕਿਹੜੀ ਅਪਡੇਟਸ ਆਪਣੇ ਕੋਲ ਹੈਗੀਆਂ ਨੇ? ਬਿਲਕੁਲ, ਜੰਗ ਦੀ ਸੰਭਾਵਨਾ ਤੇ ਵੈਸੇ ਥੋੜੀ ਘਟ ਗਈ ਆ, ਫਿੱਕੀ ਹੈ, ਪਰ ਇੱਕ ਜੰਗ ਦੋਨਾਂ ਮੁਲਕਾਂ ਦੇ ਵਿੱਚ ਛਿੜੀ ਹੋਈ ਹੈ। ਇੱਧਰ ਕੁਛ ਸਾਡੇ ਮਾਹੌਲ ਇਹੋ ਜਿਹਾ ਕਿ ਹਰੇਕ ਜਿਹੜਾ ਉਹ ਆਪਣੇ ਆਪ ਦੀ ਜਿਹੜੀ ਰਾਸ਼ਟਰ ਭਗਤੀ ਉਹ ਚਮਕਾਉਣ ਦੇ ਚੱਕਰ ਦੇ ਵਿੱਚ ਆ, ਤੇ ਉਧਰ ਤਾਰੋਂ ਪਾਰ ਇਹ ਮਾਹੌਲ ਆ ਕਿ ਉਧਰ ਹਰੇਕ ਆਪਣੇ ਆਪ ਨੂੰ ਸੂਰਮਾ ਸਾਬਤ ਕਰਨ 'ਚ ਲੱਗਾ ਹੋਇਆ। ਇਮਰਾਨ ਖਾਨ ਉੱਥੇ ਝੰਡਾ ਚੁੱਕੀ ਬੈਠਾ, ਉਹ ਕਹਿੰਦਾ ਕਿ ਮੋਦੀ ਦਾ ਜਵਾਬ ਤੇਰੇ ਕੋਲ ਨਹੀਂ ਹੈਗਾ, ਨਵਾਜ਼ ਸ਼ਰੀਫ ਨੂੰ ਕਹਿੰਦਾ, ਕਿ ਹੁਣ ਮੋਦੀ ਨੂੰ ਜਵਾਬ ਮੈਂ ਦਿਆਂਗਾ। ਨਵਾਜ਼ ਸ਼ਰੀਫ ਹੈ ਜਿਹੜਾ ਉਹ ਬੋਲਿਆ ਤੇ ਹੈ, ਅੱਜ ਉਹਨੇ ਕਿਹਾ ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਜੇ ਸਾਡੇ ਤੇ ਜੰਗ ਥੋਪੀ ਗਈ ਫਿਰ ਅਸੀਂ ਜਵਾਬ ਦਿਆਂਗੇ। ਹੁਣ ਇਹ ਬੜਾ ਸਧਾਰਨ ਜਿਹਾ ਬਿਆਨ ਆ, ਜਿਵੇਂ ਕਹਿ ਲਈਏ ਕਿ ਬੈਕਫੁੱਟ ਤੇ ਗਿਆ ਕੋਈ ਮੁਲਕ ਤੇ ਉਹਦਾ ਪ੍ਰਧਾਨ ਮੰਤਰੀ ਇਹ ਬੋਲ ਰਿਹਾ ਹੋਵੇ ਕਿ ਅਸੀਂ ਸ਼ਾਂਤੀ ਚਾਹੁੰਦੇ ਹਾਂ, ਜੇ ਸਾਡੇ ਤੇ ਜੰਗ ਥੋਪੀ ਗਈ ਤੇ ਫਿਰ ਅਸੀਂ ਜਵਾਬ ਦਿਆਂਗੇ। ਤਾਂ ਇਹਦਾ ਮਤਲਬ ਹੈ ਕਿ ਨਵਾਜ਼ ਸ਼ਰੀਫ ਹੈ ਜਿਹੜਾ ਉਹ ਇਸ ਸਮੇਂ ਭਾਰਤ ਤੇ ਹਮਲਾ ਕਰਨ ਵਾਲੇ ਉਹ ਜੋ ਹਮਲਾਵਰੀ ਤੇਵਰ ਹੁੰਦੇ ਆ ਉਹ ਉਹਦੇ 'ਚ ਜਾਪਦਾ ਨਹੀਂ ਹੈ। ਬਾਕੀ ਪਾਕਿਸਤਾਨ ਤੇ ਯਕੀਨ ਹੈ ਜਿਹੜਾ ਉਹ ਕੀਤਾ ਵੀ ਨਹੀਂ ਜਾ ਸਕਦਾ ਕਿਸੇ ਕਿਸਮ ਦਾ, ਯਾਨੀ ਉੱਥੇ ਵੀ ਰਾਜਨੀਤੀ ਹੈ ਜਿਹੜੀ ਉਬਾਲੇ ਮਾਰਦੀ ਪਈ ਹੈ। ਉਹਨਾਂ ਦੇ ਜਿਹੜੇ ਸਿਆਸੀ ਪ੍ਰਾਪੇਗੰਡੇ ਆ ਉਹ ਇਸ ਕਦਰ ਪਹੁੰਚ ਚੁੱਕੇ ਆ ਕਿ ਇੱਥੋਂ ਮੰਗ ਉੱਠਣ ਲੱਗ ਪਈ ਹੈ ਕਿ ਕੋਈ ਵਿਦੇਸ਼ ਮੰਤਰੀ ਚਾਹੀਦਾ ਗੱਲ ਕਰਨ ਵਾਲਾ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਕੋਲ ਤੇ ਵਿਦੇਸ਼ ਮੰਤਰੀ ਹੈ ਨਹੀਂ ਕੋਈ ਜਿਹੜਾ ਚੱਜ ਦੀ ਗੱਲ ਕਰ ਸਕੇ। ਉੱਥੋਂ ਦੀ ਬਹੁਤ ਤਗੜੀ ਪੱਤਰਕਾਰ ਹੈ ਮੇਹਰ ਤੜਾਰ, ਉਹਨੇ ਵੀ ਲਿਖਿਆ, ਉਹਨੇ ਆਖਿਆ ਕਿ ਇਸ ਸਮੇਂ ਇੱਦਾਂ ਲੱਗਦਾ ਹੈ ਕਿ ਜਿੱਦਾਂ ਇੱਕ ਬਹੁਤ ਕੁਸ਼ਲ ਵਿਦੇਸ਼ ਮੰਤਰੀ ਦੀ ਸਾਨੂੰ ਲੋੜ ਆ। ਸੋ ਉੱਥੇ ਸਿਆਸਤ ਜਿਹੜੀ ਵੱਖਰੀ ਕਿਸਮ ਦੀ ਹੈ। ਸਾਡੇ ਇੱਥੇ ਵੀ ਬਹੁਤ ਕੁਛ ਹੋਣ ਡਿਆ। ਅੱਜ ਜਿਵੇਂ ਕਹਿ ਲਈਏ ਕਿ ਅਲਰਟ ਆ ਗਿਆ ਪੂਰੇ ਭਾਰਤ ਦੇ ਵਿੱਚ, ਜਿੰਨੇ ਸੂਬੇ ਸਾਰਿਆਂ ਨੂੰ ਅਲਰਟ ਆ ਗਿਆ ਕਿ ਕੋਈ ਨਾ ਕੋਈ ਵੱਡਾ ਹਮਲਾ ਹੋ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਸੂਚਨਾ ਜਿਹੜੀ ਉਹ ਲੀਕ ਹੋਈ ਆ, ਕੋਈ ਪ੍ਰਾਪਤ ਹੋਈ ਆ ਇਹਨਾਂ ਨੂੰ, ਜਿਹੜਾ ਇਹ ਅਲਰਟ ਆਇਆ ਕਿ ਵੱਡਾ ਹਮਲਾ ਹੋ ਸਕਦਾ, ਤੁਸੀਂ ਸਾਰੇ ਚੁਕੰਨੇ ਰਹੋ। ਵੈਸੇ ਚੁਕੰਨੇ ਰਹਿਣਾ ਵੀ ਚਾਹੀਦਾ, ਜੇ ਸੂਚਨਾ ਨਹੀਂ ਵੀ ਆਈ ਇਹੋ ਜਿਹੀ, ਚੁਕੰਨੇ ਰਹਿਣਾ ਚਾਹੀਦਾ ਇਹੋ ਜਿਹੇ ਹਾਲਾਂ ਦੇ ਵਿੱਚ। ਦੂਜੇ ਪਾਸੇ ਪਾਕਿਸਤਾਨ ਵਾਲੇ ਪਾਸਿਓਂ ਇਹ ਖਬਰ ਆ ਰਹੀ ਹੈ ਕਿ ਉਹਨਾਂ ਦੀਆਂ 5 ਬਟਾਲੀਅਨ ਹੈ ਜਿਹੜੀਆਂ ਉਹ ਸ਼੍ਰੀਨਗਰ ਦੇ ਆਸ-ਪਾਸ ਜਿਹੜੀ ਸਰਹੱਦ ਹੈ ਉਧਰ ਵੱਲ ਨੂੰ ਕੂਚ ਕਰਨ ਦੀਆਂ ਜਿਹੜੀਆਂ ਉਹਨਾਂ ਦੀਆਂ ਕਨਸੂਆਂ ਨੇ ਕਿ 5 ਬਟਾਲੀਅਨਾਂ ਉਧਰ ਵੀ ਹਿਲਜੁਲ ਕਰਦੀਆਂ ਨਜ਼ਰ ਆਉਂਦੀਆਂ। ਸੋ ਸਾਰੇ ਪਾਸੇ ਆ, ਇੱਧਰ ਵੀ ਜਿਹੜੀ ਸਾਡੀ ਆਰਮੀ ਹੈ ਤੇ ਸਾਡੀ ਏਅਰਫੋਰਸ ਹੈ ਜਿਹੜੀ ਉਹ ਅਲਰਟ ਤੇ ਲੱਗੀ ਹੈ, ਜਾਨੀ ਤਿਆਰ ਬਰ ਤਿਆਰ ਹੈ, ਬਸ ਹੁਕਮ ਹਰੀ ਝੰਡੀ ਦੀ ਦੇ ਰਿਹਾ ਤੇ ਉਹ ਵੀ ਤਿਆਰ ਹੈ। ਤੇ ਦੂਜੇ ਪਾਸਿਓਂ ਪਾਕਿਸਤਾਨ ਵਾਲੇ ਵੀ ਕਹਿੰਦੇ ਆ ਕਿ ਸਾਡੀ ਆਰਮੀ ਹੈ ਜਿਹੜੀ ਉਹ ਵੀ ਅਲਰਟ ਤੇ ਆ। ਹੈ ਦੋਨੇ ਦੇਸ਼ ਅਲਰਟ ਤੇ ਆ, ਦੋਨੇ ਦੇਸ਼ ਹੈ ਜਿਹੜੇ ਉਹ ਕੂਟਨੀਤਿਕ ਹੁਣ ਦਾਅ ਪੇਚ ਤੇ ਵੀ ਹੈ। ਸਾਰੇ ਪਾਸੇ ਇੱਕੋ ਜਿਹੀ ਹੈ ਸਥਿਤੀਆਂ ਨੇ, ਪਰ ਉਹਨਾਂ ਸਾਰੀਆਂ ਸਥਿਤੀਆਂ ਪ੍ਰਸਥਿਤੀਆਂ 'ਚੋਂ ਇੱਕ ਸਥਿਤੀ ਇਹ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਬੈਠੇ ਜਿਹੜੇ ਸਾਡੇ ਪੰਜਾਬੀ ਹੈ ਉਹਨਾਂ ਦੇ ਭਾਅ ਦੀ ਜੰਗ ਹੈ ਜਿਹੜੀ ਉਹ ਕੱਲ੍ਹ 3 ਵਜੇ ਦੀ ਲੱਗੀ ਹੋਈ ਹੈ। ਬਹੁਤ ਸਾਰੇ ਪਿੰਡ ਆ ਜਿਹੜੇ ਉਹ ਉੱਠ ਕੇ ਆ, ਪਰ ਬਹੁਤ ਸਾਰੇ ਲੋਕ ਹਾਲੇ ਇਹੋ ਜਿਹੇ ਵੀ ਹੈ ਜਿਹੜੇ ਇਹ ਕਹਿੰਦੇ ਆ ਕਿ ਇਹ ਸਰਕਾਰਾਂ ਦੀ ਜਿਹੜੀ ਹੈ ਉਹ ਆਪਣੀ ਕਹਿ ਲਈਏ ਕਿ ਨੀਤੀ ਹੈ, ਉਹਨਾਂ ਦੀ ਹਾਈਪ ਕੀਤੀ ਹੋਈ ਕ੍ਰੀਏਟ ਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਗੰਭੀਰ ਨਹੀਂ ਹੈ, ਗੰਭੀਰ ਬਣਾਈ ਜਾ ਰਹੀ ਹੈ ਕਿਉਂਕਿ ਇਲੈਕਸ਼ਨ ਨੇੜੇ ਆ। ਸੋ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਨਹੀਂ ਉੱਠਣਾ। ਉਹਨਾਂ ਲੋਕਾਂ ਦੀ ਵੀ ਗਿਣਤੀ ਹੈ ਜਿਹੜੀ ਥੋੜ੍ਹੀ ਨਹੀਂ, ਪਰ ਜਿਹੜੇ ਉੱਠ ਗਏ ਉਹਨਾਂ ਦੀ ਗਿਣਤੀ ਵੀ ਬਹੁਤ ਆ। ਉਂਝ ਤੇ ਸਾਡੇ ਸਿਮਰਨ ਜੀ ਇੱਥੇ ਬਹੁਤ ਸਾਰੇ ਪੰਜਾਬ ਹਿਤੈਸ਼ੀ ਹੈ, ਸਿੱਧੂ ਸਾਹਿਬ ਨੇ, ਛੋਟੇਪੁਰ ਸਾਹਿਬ ਨੇ, ਬਹੁਤ ਨੇ ਹੋਰ ਵੀ। ਤੇ ਆ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚੋਂ ਨਿਮਨ ਵਰਗ ਦੇ ਖਾਸ ਤੌਰ ਤੇ ਜਿਹੜੇ ਉੱਥੋਂ ਉੱਠੇ ਪਿੰਡਾਂ 'ਚੋਂ ਮਜ਼ਦੂਰ, ਉਹ ਕੋਈ ਧਰਮਸ਼ਾਲਾ ਦੇ ਵਿੱਚ ਦਿਨ ਕੱਟੀ ਕਰ ਰਿਹਾ, ਕੋਈ ਗੁਰਦੁਆਰੇ 'ਚ ਟਾਈਮ ਪਾਸ ਕਰਦਾ ਪਿਆ, ਕੋਈ ਸਕੂਲ ਦੇ ਵਿੱਚ ਬਣੇ ਆ ਜਿਹੜੇ ਆਰਜ਼ੀ ਕੈਂਪ ਆ ਉਹਨਾਂ ਦੇ ਵਿੱਚ ਗੁਜ਼ਰ ਬਸਰ ਕਰਦਾ ਪਿਆ। ਅੱਜ ਕੋਈ ਜਿਹੜਾ ਪੰਜਾਬ ਪ੍ਰੇਮੀ ਹੈ ਉਹ ਇਸ ਪੰਜਾਬੀ ਪ੍ਰੇਮ ਨੂੰ ਲੈ ਜਾਵੇ ਘਰੇ
ਇਹ ਵੀ ਤੇ ਪੰਜਾਬੀ ਹੈ ਨੇ। ਕਿਸੇ ਨੇ ਅੱਗੇ ਆ ਕੇ ਉਹਨਾਂ ਨੂੰ ਜਾ ਕੇ ਵੇਖਿਆ ਵੀ ਨਹੀਂ, ਉਹਨਾਂ ਦਾ ਜਾ ਕੇ ਹਾਲ ਵੀ ਨਹੀਂ ਪੁੱਛਿਆ, ਉਂਝ ਕਹਿ ਦਿੰਦੇ ਅਸੀਂ ਪੰਜਾਬ ਪ੍ਰੇਮੀ ਆ। ਸੋ ਸਾਰਾ ਕੁਛ ਹੈ ਜਿਹੜਾ ਖਲਾਰਾ ਜਿਹਾ ਪਿਆ ਖੜਾ ਹੈ। ਪਰ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਖਲਾਰੇ ਨੂੰ ਹੌਲੀ ਹੌਲੀ ਬ੍ਰੇਕ ਲੱਗੇ, ਹੌਲੀ ਹੌਲੀ ਜ਼ਿੰਦਗੀ ਨਾਰਮਲ ਹੋਵੇ, ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਇੱਕ ਸਾਂਝੀ ਚੀਜ਼ ਇਹ ਵੀ ਹੈ ਕਿ ਦੋਨਾਂ ਮੁਲਕਾਂ ਦੀਆਂ ਅੰਦਰੂਨੀ ਸਮੱਸਿਆਵਾਂ ਬਹੁਤ ਜ਼ਿਆਦੀਆਂ। ਹੌਲੀ ਹੌਲੀ ਸਥਿਤੀ ਹੈ ਜਿਹੜੀ ਉਹ ਆਮ ਵਰਗੀ ਹੋਵੇ ਤੇ ਆਪੋ ਆਪਣੇ ਜਿਹੜੇ ਅੰਦਰੂਨੀ ਖਲਾਰੇ ਆ ਉਹਨਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਨ। ਪਰ ਜਿਹੜੀ ਇੱਕ ਅੱਜ ਦੀ ਸਭ ਤੋਂ ਮੈਂ ਹੁਣ ਤਾਜ਼ਾ ਤੁਹਾਨੂੰ ਅਪਡੇਟ ਦੇਵਾਂ, ਇੱਧਰਲੇ ਪੰਜਾਬ ਦੇ ਪਿੰਡਾਂ 'ਚ ਜਿਹੜੇ ਉੱਠੇ ਆ, ਦੱਸਦੇ ਆ ਕਿ ਇੱਥੇ ਚੋਰੀਆਂ ਦਾ ਵੀ ਸਿਲਸਿਲਾ ਜਿਹੜਾ ਸ਼ੁਰੂ ਹੋ ਗਿਆ, ਕਿਉਂਕਿ ਬਹੁਤ ਸਾਰੇ ਘਰ ਆ ਜਿਹੜੇ ਖਾਲੀ ਹੋ ਗਏ। ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਦੱਸਦੇ ਆ ਕਿ ਠੀਕਰੀ ਪਹਿਰੇ ਲਾਉਣ ਦੇ ਵੀ ਹੁਕਮ ਜਾਰੀ ਹੋ ਗਏ। ਬਹੁਤ ਸਾਰੇ ਪਿੰਡਾਂ 'ਚ ਪੁਲਿਸ ਵੀ ਗਈ ਹੈ ਕਿ ਚੋਰੀਆਂ ਚਕਾਰੀਆਂ ਜਿਹੜੀਆਂ ਰੋਕੀਆਂ ਜਾ ਸਕਣ। ਇਸ ਕਰਕੇ ਅਸੀਂ ਇਹ ਸੁੱਖਦੇ ਹਾਂ ਕਿ ਛੇਤੀ ਹਾਲਾਤ ਸੁਖਾਵੇਂ ਹੋ ਜਾਣ, ਅਸੀਂ ਜੰਗ ਵਾਲੇ ਪਾਸੇ ਨਾ ਹੀ ਵਧੀਏ, ਕਿਉਂਕਿ ਸਾਡੇ ਪੰਜਾਬ ਦੀ ਜਾਨ ਤਾਂ ਜਿਹੜੀ ਖਾਸ ਤੌਰ ਤੇ ਮੁੱਠੀ ਦੇ ਵਿੱਚ ਆਈ ਹੋਈ ਹੈ। ਜਿਹੜੇ ਸਾਡੇ ਭਰਾ ਉਜੜੇ ਆ ਉਹਨਾਂ ਦਾ ਉਜਾੜਾ ਵੇਖ ਕੇ ਮਨ ਹੈ ਜਿਹੜਾ ਕਰਲਾਉਂਦਾ। ਇਸ ਕਰਕੇ ਅਸੀਂ ਹੁਣ ਦੁਆ ਕਰਦੇ ਹਾਂ ਕਿ ਇਹ ਜਿਹੜੀ ਸਥਿਤੀ ਜਿੱਥੋਂ ਤੱਕ ਚਲੇ ਗਈ ਹੈ, ਇੱਥੋਂ ਹੁਣ ਪਿੱਛੇ ਮੁੜ ਆਵੇ, ਅੱਗੇ ਨਾ ਜਾਵੇ। ਜੇ ਅੱਗੇ ਗਈ ਤੇ ਫਿਰ ਗੱਲ ਗਾਂਹ ਹੀ ਜਾਏਗੀ। ਜੀ ਮਿੰਟੂ ਜੀ, ਤੇ ਅਸੀਂ ਵੀ ਇੱਧਰੋਂ ਇਹੀ ਆਸ ਕਰ ਰਹੇ ਹਾਂ ਕਿ ਜਿਹੜਾ ਜੰਗ ਹੈਗਾ ਇਹ ਨਾ ਹੀ ਛੇੜੇ, ਨਹੀਂ ਤਾਂ ਫਿਰ ਕਹਿੰਦੇ ਕਾਫੀ ਪ੍ਰੋਬਲਮ ਆਊਗੀ। ਜਿਵੇਂ UNO ਨੇ ਵੀ ਉਹਨਾਂ ਨੂੰ ਇਹੀ ਮੰਗ ਕੀਤੀ ਹੋਈ ਹੈ। ਸੋ ਹੋਪਫੁਲੀ ਉਹ ਸਾਰਿਆਂ ਦੀ ਜਿਹੜੀ ਮੰਗ ਹੈਗੀ ਉਸ ਨੂੰ ਕਬੂਲ ਕਰਨਗੇ। ਅਤੇ ਜੇ ਅਗਲੀ ਗੱਲ ਕਰੀਏ ਤਾਂ ਕਿ ਬਾਲੀਵੁੱਡ ਵੀ ਵੰਡਿਆ ਜਾਣ ਲੱਗਾ ਜੀ ਤਲਖੀ ਦੇ ਉੱਤੇ। ਦੇਖੋ, ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਆਮੋ ਸਾਹਮਣੇ ਖੜੇ ਹੋਣ ਤੇ ਫਿਰ ਫਿਲਮਸਤਾਨ ਕਿਵੇਂ ਬਚ ਜਾਊਗਾ? ਫਿਲਮਸਤਾਨ ਵੀ ਉਹਦੀ ਚਪੇਟ ਦੇ ਵਿੱਚ ਆਈ ਜਾਣਾ, ਕਿਉਂਕਿ ਜ਼ਾਤ ਤੋਂ ਬਾਅਦ, ਜ਼ਾਤੀਵਾਦ ਤੋਂ ਬਾਅਦ, ਫਿਰਕੂਵਾਦ ਤੋਂ ਬਾਅਦ, ਧਰਮ ਤੋਂ ਬਾਅਦ ਜਿਹੜਾ ਰਾਸ਼ਟਰਵਾਦ ਹੈ ਨਾ, ਇੱਕ ਨਵਾਂ ਸੰਦ ਹੈ। ਭਾਰਤੀ ਸਿਆਸਤ ਦਾ ਇੱਕ ਨਵਾਂ ਸੰਦ ਹੈ। ਇਹ ਆਪਣੇ ਚਪੇਟੇ 'ਚ ਸਭ ਨੂੰ ਲਈ ਜਾਂਦਾ ਹੈ ਕਿ ਬਾਲੀਵੁੱਡ ਕੀ ਪੋਲੀਵੁੱਡ ਹਰੇਕ ਥਾਂ ਰਾਸ਼ਟਰਵਾਦ ਹੈ ਜਿਹੜਾ ਅਸਰ ਵਿਖਾਉਂਦਾ। ਰਾਸ਼ਟਰਵਾਦ ਉਧਰ ਵੀ ਹੈ, ਉਧਰ ਵੀ ਰਾਸ਼ਟਰਵਾਦ ਹੈ, ਪਰ ਉਧਰ ਥੋੜਾ ਜਿਹਾ ਹੋਰ ਕਿਸਮ ਦਾ। ਸਾਡੇ ਇੱਧਰ ਇਹ ਜਿਹੜਾ ਰਾਸ਼ਟਰਵਾਦ ਨਵਾਂ ਜਵਾਨ ਹੋਇਆ ਤੇ ਇਹਦੀ ਚਪੇਟ ਦੇ ਵਿੱਚ ਸਾਰੇ ਹੀ ਆਈ ਜਾਂਦੇ ਆ। ਹੁਣ ਬਾਲੀਵੁੱਡ ਕਲਾਕਾਰ ਵੀ ਹੈ ਜਿਹੜੇ ਉਹ ਵੀ ਆਉਣ ਲੱਗ ਪਏ ਆ। ਹੋਇਆ ਇਹ ਆ ਕਿ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਆਈ ਹੈ ਕਿ ਫਿਲਮ ਨਿਰਮਾਤਾ ਜਿਹੜਾ ਉਹਦਾ ਨਾਮ ਹੈ ਰਾਹੁਲ ਅਗਰਵਾਲ, ਉਹਨੇ ਭਾਰਤੀ ਮੋਸ਼ਨ ਫਿਲਮ ਨਿਰਮਾਤਾ ਸੰਗਠਨ ਜਿਹਨੂੰ IMPPA ਕਹਿੰਦੇ ਆ, ਉਹਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪਾਕਿਸਤਾਨੀ ਕਲਾਕਾਰਾਂ ਨੂੰ ਇੱਥੋਂ ਕੱਢੇ ਜਾਣ ਦੇ ਵਿਰੋਧ 'ਚ ਇਹ ਬੜੀ ਵੱਡੀ ਖਬਰ ਸੀ। ਦੂਜਾ ਇਹ ਕਿ ਇੱਥੇ ਭਾਰਤ ਦੇ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਆ ਅਦਨਾਨ ਸਾਮੀ, ਜਿਹਨੇ ਇੱਥੋਂ ਦੀ ਨੈਸ਼ਨਲਿਟੀ ਲਈ ਹੋਈ ਹੈ, ਰਾਸ਼ਟਰੀਅਤਾ ਲਈ ਹੋਈ ਹੈ, ਇੱਥੋਂ ਦਾ PR ਹੈ। ਅਦਨਾਨ ਸਾਮੀ ਨੇ ਇੱਕ ਟਵੀਟ ਕੀਤਾ ਸੀਗਾ ਕਿ ਇਹ ਜੋ ਵੀ ਸਰਜੀਕਲ ਆਪਰੇਸ਼ਨ ਹੋਇਆ ਇਹ ਬੜਾ ਵਧੀਆ ਕੰਮ ਹੋਇਆ, ਮੈਂ ਸਵਾਗਤ ਕਰਦਾ। ਤੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਰਾਸ਼ਟਰਵਾਦੀ ਬੈਠੇ ਆ ਉਹ ਉਹਦੇ ਮਗਰ ਪੈ ਗਏ। ਉਹਨੂੰ ਬਹੁਤ ਉਹਨਾਂ ਨੇ ਤੱਤੀਆਂ ਠੰਡੀਆਂ ਸੁਣਾਈਆਂ। ਤੇ ਮੇਰੇ ਖਿਆਲ ਦੇ ਨਾਲ ਅਦਨਾਨ ਸਾਮੀ ਤੇ ਹੁਣ 8-10 ਦਿਨ ਆਪਦੇ ਟਵਿੱਟਰ ਅਕਾਊਂਟ ਵੱਲ ਵਹਿੰਦਾ ਨਹੀਂ ਛੇਤੀ ਕੀਤਾ, ਜਿਹੋ ਜਿਹਾ ਕੁਛ ਉਹਨੂੰ ਬਕਿਆ ਗਿਆ। ਇੱਥੇ ਨਹੀਂ, ਅੱਜ ਸਲਮਾਨ ਖਾਨ ਜਿਹੜਾ ਅਕਸਰ ਬੋਲਦਾ ਹੈ ਤੇ ਜਦੋਂ ਬੋਲਦਾ ਫਿਰ ਉਦੋਂ ਤੋਲਦਾ ਨਹੀਂ, ਪਰ ਅੱਜ ਉਹਨੇ ਜਿਹੜਾ ਬੋਲਿਆ ਉਸ ਬੋਲ ਦੇ ਵਿੱਚ ਕਾਫੀ ਕੁਝ ਹੈ ਜਿਹੜਾ ਵਜ਼ਨਦਾਰ ਜਾਪਦਾ ਹੈ। ਸਲਮਾਨ ਖਾਨ ਨੇ ਇਹ ਗੱਲ ਆਖ ਦਿੱਤੀ, ਉਹਨੇ ਕਿਹਾ ਕਿ ਪਾਕਿਸਤਾਨੀ ਕਲਾਕਾਰ ਆ ਨਾ ਕਿ ਪਾਕਿਸਤਾਨੀ ਅੱਤਵਾਦੀ ਹੈ। ਉਹ ਵੀਜ਼ੇ ਤੇ ਆਉਂਦੇ ਆ ਤੇ ਵੀਜ਼ਾ ਸਰਕਾਰ ਦਿੰਦੀ ਹੈ। ਯਾਨੀ ਸਲਮਾਨ ਖਾਨ ਹੈ ਜਿਹੜਾ ਉਹ ਲਹਿਰਾਂ ਦੇ ਉਲਟ ਤਰਿਆ, ਕਿਉਂਕਿ ਐਤਕੀ ਬਾਲੀਵੁੱਡ ਦੇ ਵਿੱਚ ਬਹੁਲਤਾ ਉਹਨਾਂ ਲੋਕਾਂ ਦੀ ਸੀ ਜਿਹੜੇ ਕਹਿੰਦੇ ਸਨ ਕਿ ਪਾਕਿਸਤਾਨੀ ਇੱਥੋਂ ਭਜਾ ਦੇਣੇ ਚਾਹੀਦੇ ਆ, ਪਰ ਸਲਮਾਨ ਖਾਨ ਸਾਰਿਆਂ ਤੋਂ ਉਲਟ ਨਿਤਰਿਆ। ਅਕਸਰ ਇਹਦਾ ਜਿਹੜਾ ਪਿਤਾ ਹੈ ਸਲੀਮ ਖਾਨ, ਤੇ ਸਲਮਾਨ ਖਾਨ ਆਪ ਇਹ ਭਾਜਪਾ ਦੇ ਬਹੁਤ ਨੇੜੂ ਹੈ। ਤੇ ਸਲੀਮ ਖਾਨ ਤੇ ਜਦੋਂ ਭਾਰਤ ਮਾਤਾ ਕੀ ਜੈ ਵਾਲਾ ਨਾਰਾ ਵਿਵਾਦ ਚੱਲਿਆ ਸੀ ਜਾਂ ਸਵੱਛ ਭਾਰਤ, ਉਹ ਹਰੇਕ ਵਾਰੀ ਇਹਨਾਂ ਦੇ ਨਾਲ ਖੜਦਾ। ਜਦੋਂ JNU ਵਿਵਾਦ ਹੋਇਆ ਸੀ ਉਦੋਂ ਵੀ ਸਲੀਮ ਖਾਨ ਨੇ ਆ ਕੇ ਇਹਨਾਂ ਦੇ ਹੱਕ 'ਚ ਨਾਰਾ ਲਾਇਆ ਸੀ RSS ਵਾਲਿਆਂ ਦੇ। ਪਰ ਇਸ ਮਾਮਲੇ ਦੇ ਵਿੱਚ ਸਲਮਾਨ ਖਾਨ ਨੇ ਪਾਕਿਸਤਾਨੀ ਕਲਾਕਾਰਾਂ ਦਾ ਇਹ ਕਹਿ ਕੇ ਪੱਖ ਪੂਰਿਆ ਹੈ ਕਿ ਕੋਈ ਅੱਤਵਾਦੀ ਨਹੀਂ, ਕਲਾਕਾਰ ਲੋਕ ਨੇ ਤੇ ਕਲਾਕਾਰ ਵੀਜ਼ਾ ਲੈ ਕੇ ਇੱਥੇ ਕੰਮ ਕਰਨ ਆਉਂਦੇ ਤੇ ਵੀਜ਼ਾ ਸਰਕਾਰ ਦਿੰਦੀ ਹੈ। ਉਹ ਕੋਈ ਕੰਧ ਟੱਪ ਕੇ ਨਹੀਂ ਆਉਂਦੇ, ਉਹ ਕੋਈ ਤਾਰਾਂ ਤੋੜ ਕੇ ਨਹੀਂ ਆਉਂਦੇ। ਇਸ ਕਰਕੇ ਉਹਨਾਂ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਨਹੀਂ ਵੇਖਣਾ ਚਾਹੀਦਾ। ਤੇ ਮੇਰੇ ਖਿਆਲ ਦੇ ਨਾਲ ਸਲਮਾਨ ਖਾਨ ਨੇ ਗੱਲ ਇੱਥੇ ਬਹੁਤ ਪਤੇ ਦੀ ਕੀਤੀ ਹੈ, ਕਿਉਂਕਿ ਦੇਖੋ ਅਸੀਂ ਇੱਕ ਪਾਸੇ ਇਹ ਕਹਿਣ ਡਏ ਹਾਂ ਕਿ ਸਾਡਾ ਹਮਲਾ ਕਿਸੇ ਦੇਸ਼ ਤੇ ਨਹੀਂ ਹੈ,
ਸਾਡਾ ਹਮਲਾ ਸਿਰਫ ਤੇ ਸਿਰਫ ਅੱਤਵਾਦੀ ਕੈਂਪਾਂ ਤੇ ਸੀ, ਜੋ ਸਾਡੀ ਮਨੁੱਖਤਾ ਦੇ ਦੁਸ਼ਮਣ ਆ। ਤੇ ਦੂਜੇ ਪਾਸੇ ਜਦੋਂ ਸਾਡੇ ਬਿਆਨ ਦਿੰਦੇ ਆ, ਸਾਡੇ ਵੈਸੇ ਨਾ ਸਾਡਾ ਮੀਡੀਆ ਜਿਹੜਾ, ਇਸ ਸਾਡਾ ਬਹੁਤਾ ਮੀਡੀਆ ਦਾ ਹਿੱਸਾ ਜਿਹੜਾ, ਉਹਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਵਧਾਈ ਆ। ਜਿਹੜਾ ਪੰਜਾਬ ਦਾ ਅਸੀਂ ਦੇਖਦੇ ਪਏ ਆ ਨਾ, ਜਿਹੜਾ ਉਜਾੜਾ ਹੋਇਆ, ਜਿਹੜੇ ਵਸਦੇ ਰਸਦੇ ਘਰਾਂ ਚੋਂ ਉੱਥੋਂ ਉਠਾਏ ਗਏ ਆ, ਇਹਦੇ ਚ ਮੀਡੀਆ ਦਾ ਬੜਾ ਵੱਡਾ ਰੋਲ ਆ। ਤੇ ਉਹ ਮੀਡੀਆ ਜਿਹੜਾ ਇੰਨੀ ਨੈਗੇਟਿਵਿਟੀ ਤੇ ਇੰਨੀ ਨਫ਼ਰਤ ਵੰਡਦਾ ਪਿਆ, ਉਸ ਮੀਡੀਏ ਨੂੰ ਥੋੜਾ ਜਿਹਾ ਸੋਚਣ ਸਮਝਣ ਦੀ ਜ਼ਰੂਰਤ ਆ। ਉਹ ਹਾਈਪ ਬਹੁਤ ਜ਼ਿਆਦਾ ਕ੍ਰੀਏਟ ਕਰਦਾ ਪਿਆ। ਇਸ ਕਰਕੇ ਸਲਮਾਨ ਖਾਨ ਦਾ ਜਿਹੜਾ ਬਿਆਨ ਆ, ਉਹ ਬਹੁਤ ਵਜ਼ਨਦਾਰ ਆ। ਕਿਉਂਕਿ ਦੇਖੋ, ਅਸੀਂ ਇਹ ਮੁੱਦਾ ਬਣਾ ਰਹੇ ਹਾਂ ਹਿੰਦੂ ਬਨਾਮ ਮੁਸਲਿਮ ਦਾ। ਸਾਨੂੰ ਇਹ ਨਹੀਂ ਬਣਾਉਣਾ ਚਾਹੀਦਾ। ਸਾਨੂੰ ਜੇ ਅਸੀਂ ਇਹੋ ਜਿਹੀਆਂ ਚੀਜ਼ਾਂ ਕਰਾਂਗੇ, ਅਸੀਂ ਪਾਕਿਸਤਾਨੀ ਕਲਾਕਾਰਾਂ ਦੇ ਪ੍ਰਤੀ ਇਹੋ ਜਿਹੀ ਸੋਚ ਰੱਖਾਂਗੇ, ਇਹੋ ਜਿਹੇ ਬਿਆਨ ਦੇਵਾਂਗੇ, ਆਪਦੇ ਪੱਧਰ ਤੇ ਜਦੋਂ ਸਿਆਸਤਦਾਨ ਜਾਂ ਕਲਾਕਾਰ ਉਹ ਕਹਿਣਗੇ ਕਿ ਪਾਕਿਸਤਾਨੀਆਂ ਨੂੰ ਜੁੰਡੇ ਫੜ ਕੇ ਕੱਢ ਦਿਓ, ਧੱਕੇ ਮਾਰ ਕੇ ਕੱਢ ਦਿਓ, ਤਾਂ ਉਹ ਚੀਜ਼ ਜਿਹੜੀ ਅਸੀਂ ਇਹ ਜਾਇਜ਼ ਠਹਿਰਾਉਂਦੇ ਕਿ ਅਸੀਂ ਅੱਤਵਾਦ ਦੇ ਖਿਲਾਫ ਲੜਾਈ ਲੜਦੇ, ਨਾ ਕਿ ਕਿਸੇ ਧਰਮ ਤੇ ਜਾਂ ਕਿਸੇ ਦੇਸ਼ ਦੇ ਵਿਰੁੱਧ, ਤਾਂ ਫਿਰ ਉਹ ਸਾਡੀ ਦਲੀਲ ਜਿਹੜੀ ਹੈ ਝੂਠੀ ਪੈ ਜਾਂਦੀ ਹੈ। ਕਿਉਂਕਿ ਇਹਨਾਂ ਚੀਜ਼ਾਂ ਚੋਂ ਨਫ਼ਰਤ ਜ਼ਾਹਰ ਹੁੰਦੀ ਹੈ ਕਿ ਅਸੀਂ ਕਲਾਕਾਰਾਂ ਨੂੰ ਕੁੱਟ ਕੇ ਕੱਢ ਦਿਆਂਗੇ, ਅਸੀਂ ਖਿਡਾਰੀਆਂ ਨੂੰ ਇੱਥੇ ਨਹੀਂ ਵੜਨ ਦਿਆਂਗੇ, ਇਹ ਕਰਾਂਗੇ, ਉਹ ਕਰਾਂਗੇ। ਸੋ ਸਾਨੂੰ ਜਿਹੜੀ ਆਪਣੀ ਦਲੀਲ ਹੈ ਉਹ ਬਲਪੂਰਵਕ ਬਣਾਉਣ ਲਈ ਇਹਨਾਂ ਚੀਜ਼ਾਂ ਤੋਂ ਪਾਰ ਹੋ ਕੇ ਸੋਚਣਾ ਚਾਹੀਦਾ ਹੈ। ਇਹੋ ਜਿਹੀਆਂ ਚੀਜ਼ਾਂ ਹੋਸ਼ੀਆਂ ਨਹੀਂ ਕਰਨੀਆਂ ਚਾਹੀਦੀਆਂ। ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਪਾਕਿਸਤਾਨੀ ਸ਼ਹਿਰੀਆਂ ਦੀ ਜਿਹੜੀ ਸੁਰੱਖਿਆ ਹੈ ਉਹ ਖਤਰੇ 'ਚ ਹੈ, ਤੇ ਉਹ ਆਪਣੇ ਪੱਧਰ ਤੇ ਐਲਾਨ ਕਰੇ, ਵੀਜ਼ੇ ਰੋਕ ਦੇਵੇ, ਵੀਜ਼ੇ ਕੈਂਸਲ ਕਰੇ। ਅੱਜ ਉਹ ਮੇਰੇ ਵਰਗੇ ਫਿਰਦੇ ਆ ਵਾਧੂ ਘਾਟੂ 'ਚ, ਇਹਨਾਂ ਨੂੰ ਇਹੋ ਜਿਹਾ ਕਰਨ ਦਾ ਕੋਈ ਹੱਕ ਨਹੀਂ ਦੇਣਾ ਚਾਹੀਦਾ। ਜੀ ਠੀਕ ਹੈ ਮਿੰਟੂ ਜੀ। ਤੇ ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਤੇ ਕਹਿੰਦੇ ਆ ਕਿ ਸ਼ਾਹਬੂਦੀਨ ਦੁਬਾਰਾ ਜੇਲ੍ਹ 'ਚ ਆਪੜ ਗਿਆ ਤੇ ਸੁਪਰੀਮ ਕੋਰਟ ਨੇ ਉਹਦੀ ਜ਼ਮਾਨਤ ਰੱਦ ਕਰ ਦਿੱਤੀ ਆ। ਜਦੋਂ ਸ਼ਾਹਬੂਦੀਨ ਵਾਪਸ ਜੇਲ੍ਹ ਤੁਰਿਆ ਜਾਂਦਾ ਸੀ, ਤੇ ਇੱਕ ਚੈਨਲ, ਉਹਦੀ ਖਬਰ ਦੀ ਟੈਗਲਾਈਨ ਸੀ ਜਿਹੜੀ, ਉਹ ਸੀ ਸਾਜਨ ਚੱਲੇ ਸਸੁਰਾਲ। ਉਹਨੇ ਸਾਜਨ ਚੱਲੇ ਸਸੁਰਾਲ ਦੇ ਨਾਮ ਤੇ ਖਬਰ ਚਲਾਈ ਸੀ, ਤੇ ਹੋਇਆ ਉਸੇ ਤਰ੍ਹਾਂ ਹੀ ਆ। ਸ਼ਾਹਬੂਦੀਨ 21 ਕੁ ਦਿਨ ਮੇਰੇ ਖਿਆਲ ਦੇ ਨਾਲ ਆਜ਼ਾਦ ਫਿਜ਼ਾ ਦੇ ਵਿੱਚ ਘੁੰਮਿਆ। 21 ਦਿਨ ਵੀ ਇਹਨੂੰ 11 ਸਾਲਾਂ ਬਾਅਦ ਮਿਲੇ ਸਨ। ਸ਼ਾਹਬੂਦੀਨ ਕਾਲਜ ਟਾਈਮ ਤੋਂ ਗੁੰਡਾਗਰਦੀ ਕਰਦਾ ਸੀ। ਹੌਲੀ ਹੌਲੀ ਇਹਦੀ ਤੂਤੀ ਇੰਨੀ ਕੁ ਬੋਲੀ ਕਿ ਲਾਲੂ ਪ੍ਰਸਾਦ ਯਾਦਵ ਨੇ ਇਹਨੂੰ ਆਵਾਜ਼ ਮਾਰ ਲਈ ਕਿ ਆ ਬੱਚਾ ਮੇਰੀ ਗੋਦ ਮੇਂ। ਉਸ ਤੋਂ ਬਾਅਦ ਇਹ ਵਿਧਾਇਕ ਵੀ ਬਣਿਆ, ਮੈਂਬਰ ਪਾਰਲੀਮੈਂਟ ਵੀ ਬਣਿਆ। ਇਹ ਐਡਾ ਕੁ ਸਾਊ ਹੈ ਕਿ ਜਿਹੜੀ ਬਿਹਾਰ ਦੇ ਵਿੱਚ ਪਹਿਲੀ AK-47 ਤੇ ਜਿਹੜੀ ਰਾਤ ਨੂੰ ਵੇਖਣ ਵਾਲੀ ਦੂਰਬੀਨ ਮਿਲੀ ਸੀ, ਉਹ ਪਹਿਲੀ ਇਹਦੇ ਘਰੋਂ ਮਿਲੀ ਸੀ। ਇੱਥੇ ਨਹੀਂ ਰੁਕਿਆ। ਸ਼ਾਹਬੂਦੀਨ ਨੇ ਰੰਗਦਾਰੀ ਜਦੋਂ ਆਪਦਾ ਬਿਜ਼ਨਸ ਜਿਹੜਾ ਚਰਮ ਤੇ ਲੈ ਆਂਦਾ, ਤੇ ਉਸ ਦੌਰਾਨ ਦੋ ਬਿਜ਼ਨਸਮੈਨ ਭਰਾ ਸਨ, ਉਹਨਾਂ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਇਹਨੇ ਚੁੱਕ ਲਿਆ ਉਹਨਾਂ ਨੂੰ। ਤਿੰਨਾਂ ਭਰਾਵਾਂ ਨੂੰ, ਤਿੰਨ ਸਨ, ਦੋ ਜਿਹੜੇ ਕਾਰੋਬਾਰੀ ਸੀ, ਇੱਕ ਦੂਜਾ ਭਰਾ ਸੀ ਉਹਨਾਂ ਦੇ ਨਾਲ ਹੋਰ। ਤਿੰਨਾਂ ਭਰਾਵਾਂ ਨੂੰ ਚੁੱਕ ਲਿਆ, ਦੋ ਨੂੰ ਤੇਜ਼ਾਬ ਦੇ ਵਿੱਚ ਨਵਾ ਕੇ ਉੱਥੇ ਮਾਰ ਦਿੱਤਾ ਆਪਦੇ ਘਰ। ਤੀਜਾ ਸੀ ਜਿਹੜਾ ਬਚ ਗਿਆ, ਉਹਨੂੰ 2014 ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਉਹਨੂੰ ਵੀ ਗੋਲੀ ਮਰਵਾ ਦਿੱਤੀ ਗਈ। ਇਹ ਉਸੇ ਕੇਸ ਦੇ ਵਿੱਚ, ਇਹ 2000 ਦਾ ਕੇਸ ਸੀ। 2005 ਚ ਇਹਨੂੰ ਮੇਰੇ ਖਿਆਲ ਦੇ ਨਾਲ ਸਜ਼ਾ ਹੋ ਗਈ, ਉਮਰ ਕੈਦ, ਤੇ 11 ਸਾਲ ਇਹ ਜੇਲ੍ਹ 'ਚ ਰਹਿਣ ਤੋਂ ਬਾਅਦ ਬੀਤੀ 10 ਸਤੰਬਰ ਨੂੰ ਰਿਹਾ ਹੋਇਆ ਸੀ। ਰਿਹਾ ਹੋਇਆ ਜਿਹੜਾ ਬੰਦਾ ਹੈ, ਉਹ ਤੁਹਾਨੂੰ ਪਤਾ ਥੋੜਾ ਜਿਹਾ ਜੇਲ੍ਹ ਦੇ ਵਿੱਚੋਂ ਭਾਵੇਂ ਜੇਬ ਕਤਰਾ ਹੀ ਬਾਹਰ ਆਵੇ, ਤੇ ਇੱਕ ਵਾਰੀ ਫੀਲਿੰਗ ਹੈ ਜਿਹੜੀ ਉਹਦੀ ਬੜੀ ਬੱਬਰ ਸ਼ੇਰਾਂ ਵਰਗੀ ਹੁੰਦੀ ਆ। ਤੇ ਇਹ ਵੀ ਜੇਲ੍ਹ ਦੇ ਬਾਹਰ ਖੜ ਕੇ ਪ੍ਰੈਸ ਕਾਨਫਰੰਸ ਕਰ ਬੈਠਾ। ਉੱਥੇ ਇਹਨੇ ਕਾਫੀ ਕੁਛ ਜਿਹੜਾ ਸੀ ਬੋਲ ਦਿੱਤਾ, ਤੇ ਇੱਕ ਇਹਦਾ ਤੰਜ ਸੀ ਜਿਹੜਾ, ਉਹ ਸੀ ਨਿਤਿਸ਼ ਕੁਮਾਰ ਤੇ। ਨਿਤਿਸ਼ ਕੁਮਾਰ ਵੀ ਜਿਹੜਾ ਆ ਬਹੁਤ ਚੀੜਾ ਬੰਦਾ ਹੈ, ਜਿਹੜੇ ਪਿੱਛੇ ਜੀ ਪੈ ਜਾਵੇ ਤੇ ਫਿਰ ਉਹ ਖੜਾ ਨਹੀਂ ਛੱਡਦਾ। ਇਹਨੇ ਆਖ ਦਿੱਤਾ ਸੀ ਕਿ ਲਾਲੂ ਸਾਡਾ ਨੇਤਾ ਹੈ। ਹਾਲਾਂਕਿ ਲਾਲੂ ਤੇ ਨਿਤਿਸ਼ ਕਿਸੇ ਸਮੇਂ ਦੇ ਸਿਆਸੀ ਦੁਸ਼ਮਣ ਸਨ, ਪਰ ਅੱਜ ਸਰਕਾਰ ਦੇ ਭਾਈਵਾਲ ਆ। ਤੇ ਇਹਨੇ ਇਹ ਆਖ ਦਿੱਤਾ ਪ੍ਰੈਸ ਕਾਨਫਰੰਸ 'ਚ ਕਿ ਲਾलू ਤੇ हमारे नेता हैं, पर जो नीतीश कुमार है वो परिस्थितियों का मुख्यमंत्री है, उसकी हालत जो है वो कौड़ा जैसी है, मधु कौड़ा जैसी है। तो ਉਹ ਜਿਹੜੀ ਸ਼ਬਦ, ਉਹਦੀ ਸ਼ਬਦਾਵਲੀ ਸੀ, ਉਹ ਨਿਤਿਸ਼ ਕੁਮਾਰ ਨੂੰ ਬੜੀ ਚੁਭੀ। ਨਿਤਿਸ਼ ਕੁਮਾਰ ਨੇ ਇਹਦਾ ਜਿਹੜਾ ਕੇਸ ਸੀ ਉਹ ਸੁਪਰੀਮ ਕੋਰਟ 'ਚ ਕਰ ਦਿੱਤਾ, ਕਰਵਾਇਆ। ਜਿਹੜੇ ਉਹ ਤਿੰਨ ਭਰਾ ਮਰੇ ਸਨ ਉਹਨਾਂ ਦੇ ਮਾਂ ਪਿਓ ਤੋਂ।
ਉਧਰੋਂ ਪ੍ਰਸ਼ਾਂਤ ਭੂਸ਼ਣ ਸੀ ਜਿਹੜਾ, ਉਹ ਆਪਣੇ ਪੱਧਰ ਤੇ ਕੇਸ ਲੈ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਇਹਨੂੰ ਜ਼ਮਾਨਤ ਜਿਹੜੀ ਨਹੀਂ ਮਿਲਣੀ ਚਾਹੀਦੀ। ਬਿਹਾਰ ਸਰਕਾਰ ਨੇ ਵੀ ਕੇਸ ਆਪਦਾ ਫਾਈਲ ਕਰ ਦਿੱਤਾ, ਪ੍ਰਸ਼ਾਂਤ ਭੂਸ਼ਣ ਨੇ ਆਪਣੇ ਪੱਧਰ ਤੇ ਕੇਸ ਫਾਈਲ ਕਰ ਦਿੱਤਾ। ਸੁਪਰੀਮ ਕੋਰਟ 'ਚ ਸੁਣਵਾਈ ਹੋਈ, ਸੁਪਰੀਮ ਕੋਰਟ ਨੇ ਇਹਨੂੰ ਨੋਟਿਸ ਭੇਜਿਆ ਕਿ ਕਿਉਂ ਨਾ ਤੇਰੀ ਜ਼ਮਾਨਤ ਹੈ ਜਿਹੜੀ ਰੱਦ ਕਰ ਦਿੱਤੀ ਜਾਵੇ। ਅਖੀਰ ਸੁਪਰੀਮ ਕੋਰਟ ਨੇ ਅੱਜ ਇਹਦੀ ਜ਼ਮਾਨਤ ਹੈ ਜਿਹੜੀ ਰੱਦ ਕਰ ਦਿੱਤੀ। ਪਰ ਕਿਉਂਕਿ ਭਾਵੇਂ ਕਹਿੰਦੇ ਹੁੰਦੇ ਨਾ ਕਿ ਰੱਸੀ ਸੜ ਜਾਵੇ ਵੱਲ ਨਹੀਂ ਜਾਂਦਾ, ਲੰਗੂਰ ਜਿੰਨਾ ਮਰਜ਼ੀ ਬੁੱਢਾ ਹੋ ਜੇ ਛੜੱਪੇ ਮਾਰਨੋਂ ਨਹੀਂ ਹਟਦਾ, ਬਦਮਾਸ਼ ਭਾਵੇਂ ਗੋਡਿਆਂ ਤੋਂ ਰਹਿ ਜਾਵੇ ਮੋਢਿਆਂ ਤੋਂ ਰਹਿ ਜਾਵੇ ਪਰ ਲਲਕਾਰੇ ਮਾਰਨੋਂ ਨਹੀਂ ਹਟਦਾ। ਇਹ ਜਾਣ ਲੱਗਾ ਵੀ ਕਹਿ ਗਿਆ ਅੱਜ ਕਿ ਕਹਿੰਦਾ ਕੋਈ ਗੱਲ ਨਹੀਂ, ਚੋਣਾਂ ਆ ਲੈਂਦੇ, ਨੀਤੀਸ਼ ਨੂੰ ਦੱਸਾਂਗੇ ਕਿ ਮੈਂ ਕੌਣ ਆ। ਇਹ ਜਾਣ ਲੱਗਾ ਵੀ ਇਹ ਲਲਕਾਰਾ ਮਾਰ ਗਿਆ। ਮੇਰੇ ਖਿਆਲ ਦੇ ਨਾਲ ਗੁਰਦਾਸ ਮਾਨ ਦੀਆਂ ਜੇ ਪੰਕਤੀਆਂ ਤੇ ਅਮਲ ਕਰ ਲੈਂਦਾ ਤੇ ਸ਼ਾਇਦ ਕੁਛ ਦਿਨ ਹੋਰ ਬਾਹਰ ਰਹਿ ਜਾਂਦਾ। ਗੁਰਦਾਸ ਮਾਨ ਨੇ ਆਖਿਆ ਸੀ, ਬੋਲਣ ਨਾਲੋਂ ਚੁੱਪ ਚੰਗੇਰੀ, ਚੁੱਪ ਦੇ ਨਾਲੋਂ ਪਰਦਾ, ਜੇ ਮਨਸੂਰ ਨਾ ਬੋਲਦਾ ਤੇ ਸੂਲੀ ਕੰਨੂ ਚੜ੍ਹਦਾ। ਮੇਰੇ ਖਿਆਲ ਦੇ ਨਾਲ ਉਹੀਓ ਹੋਈ। ਜੇ ਪ੍ਰੈਸ ਕਾਨਫਰੰਸ ਨਾ ਕਰਦਾ ਤੇ ਨਾ ਨੀਤੀਸ਼ ਕੁਮਾਰ ਨੂੰ ਛੇੜਦਾ ਤੇ ਸ਼ਾਇਦ ਚੱਲੀ ਜਾਂਦਾ, ਕਿਉਂਕਿ ਖੁਦ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਤੁਸੀਂ ਭੱਜ ਕੇ ਸਾਡੇ ਕੋਲ ਆ ਗਏ ਹੋ। ਜਦੋਂ ਇਹਨੂੰ ਧੜਾ ਧੜ ਜ਼ਮਾਨਤਾਂ ਮਿਲਦੀਆਂ ਸੀ, ਕਿਉਂਕਿ ਇਹਦੇ ਤੇ 64 ਕੇਸ ਸੀ, 64 ਕੇਸਾਂ ਦੇ ਵਿੱਚੋਂ 11-12 'ਚ ਸਜ਼ਾ ਯਾਫਤਾ ਸੀ। ਉਹਨਾਂ ਨੇ ਕਿਹਾ ਕਿ ਜਦੋਂ ਧੜਾ ਧੜ ਜ਼ਮਾਨਤਾਂ ਲੈ ਰਿਹਾ ਸੀ ਤੁਸੀਂ ਉਦੋਂ ਕਿਉਂ ਨਾ ਵਿਰੋਧ ਕੀਤਾ। ਉਦੋਂ ਸ਼ਾਇਦ ਇਸ ਕਰਕੇ ਨਹੀਂ ਕੀਤਾ ਕਿਉਂਕਿ ਉਦੋਂ ਸ਼ਹਾਬੂਦੀਨ ਨੂੰ ਜਿਹੜੇ ਨੀਤਿਸ਼ ਪੱਖੀ ਮੰਤਰੀ ਸੀ ਉਹ ਵੀ ਜਾ ਕੇ ਮਿਲਦੇ ਸਨ ਤੇ ਲਾਲੂ ਯਾਦਵ ਦੇ ਖੇਮੇ ਦੇ ਜਿਹੜੇ ਉਹ ਵੀ ਮਿਲਦੇ ਸਨ। ਸਾਰੇ ਜਾ ਕੇ ਜੇਲ੍ਹ ਦੇ ਵਿੱਚ ਹਾਜ਼ਰੀ ਭਰ ਕੇ ਆਉਂਦੇ ਸੀ, ਪਰ ਪ੍ਰੈਸ ਕਾਨਫਰੰਸ ਨੇ ਜਿਹੜਾ ਉਹ ਸਾਰਾ ਰਿਸ਼ਤਾ ਨਾਤਾ ਸੀ ਤੋੜ ਨਿਖੋੜ ਦਿੱਤਾ। ਜੀ ਠੀਕ ਹੈ ਮਿੰਟੂ ਜੀ। ਅਤੇ ਜਿਹੜੀ ਅਗਲੀ ਖਬਰ ਹੈਗੀ ਉਸ ਦੇ ਵਿੱਚ ਕੋਈ ਹੈਰਾਨਗੀ ਵਾਲੀ ਗੱਲ ਤਾਂ ਨਹੀਂ ਹੈਗੀ, ਪਰ ਅਪਡੇਟ ਜ਼ਰੂਰ ਚਾਹਾਂਗੇ ਕਿ ਲੋਕਾਂ ਨੇ ਸੁਖਬੀਰ ਬਾਦਲ ਦਾ ਕਾਫੀ ਤਕੜਾ ਵਿਰੋਧ ਕੀਤਾ। ਜੇ ਆਪਾਂ ਕਿਸੇ ਸੂਬੇ ਦੇ ਉਪ ਮੁੱਖ ਮੰਤਰੀ ਦੀ ਖਬਰ ਲਈਏ ਤੇ ਨਾਲ ਇਹ ਆਖੀਏ ਕਿ ਹੈਰਾਨੀ ਕਰਨ ਵਾਲੀ ਖਬਰ ਨਹੀਂ ਇਹ ਜਿਹੜਾ ਵਿਰੋਧ ਆ, ਤੇ ਫਿਰ ਸਾਨੂੰ ਸਹਿਜੇ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਜਾਂ ਤੇ ਅਸੀਂ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਹਾਂ ਤੇ ਜਾਂ ਅਸੀਂ ਇਹਨਾਂ ਚੀਜ਼ਾਂ ਦੇ ਆਦੀ ਹੋ ਗਏ, ਇਹਨਾਂ ਖਬਰਾਂ ਦੇ ਆਦੀ ਹੋ ਗਏ। ਦੋ ਹੀ ਚੀਜ਼ਾਂ ਨੇ। ਸੋ ਇਹ ਪਤਾ ਨਹੀਂ ਕਿਹੜੀ ਸਹੀ ਹੈ, ਪਰ ਇਹਨਾਂ ਦਾ ਵਿਰੋਧ ਹੋਇਆ। ਇਹ ਅਸਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਗਏ ਸਨ, ਰੋਡੇ, ਜਿਹੜਾ ਕਿ ਮੋਗੇ ਤੇ ਕੋਟਕਪੂਰੇ ਦੇ ਦਰਮਿਆਨ ਆ। ਉਸ ਪਿੰਡ ਦੇ ਵਿੱਚ ਗਏ ਸਨ। ਇਹਨਾਂ ਨੇ ਗੁਪਤ ਰੱਖਿਆ ਸੀ ਦੌਰਾ ਤੇ ਦੱਸਦੇ ਤਾਂ ਇਹ ਆ, ਹਾਲਾਂਕਿ ਸਪਸ਼ਟ ਨਹੀਂ ਹੈ। ਪ੍ਰੋਗਰਾਮ ਇਹਨਾਂ ਦਾ ਸੀਗਾ ਕਿ ਇਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਘਰ ਜਾਣਾ ਸੀ ਇਹਨਾਂ ਨੇ, ਪਰ ਹੁਣ ਇਹ ਗਏ ਆ ਜਾਂ ਨਹੀਂ ਗਏ ਉਸ ਚੀਜ਼ ਦਾ ਮੈਨੂੰ ਨਹੀਂ ਪਤਾ, ਹਾਲੇ ਤੱਕ ਅਪੁਸ਼ਟ ਹੈ ਇਹ ਗੱਲ। ਪਰ ਇਹ ਜ਼ਰੂਰ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਵੇਂ ਹੀ ਖਬਰ ਮਿਲੀ ਲੋਕਾਂ ਨੂੰ ਕਿ ਸੁਖਬੀਰ ਸਿੰਘ ਬਾਦਲ ਆ ਰਿਹਾ ਹੈ, ਕਿਉਂਕਿ ਤੁਹਾਨੂੰ ਪਤਾ ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਾਣਾ ਹੋਵੇ, ਉਹ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਕਿ 4-4 ਦਿਨ ਪਹਿਲਾਂ ਹੀ ਉੱਥੇ ਜਿੱਥੇ ਇਹਨਾਂ ਨੇ ਜਾਣਾ ਹੁੰਦਾ 4-4 ਦਿਨ ਪਹਿਲਾਂ ਹੀ ਕੁੱਤੇ ਆ ਜਿਹੜੇ ਲੋਕਾਂ ਦੇ ਸੋਫੇ ਸੁੰਘਦੇ ਫਿਰਦੇ ਆ, ਤੇ ਉਹ ਪਤਾ ਲੱਗ ਜਾਂਦਾ ਕਿ ਇੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਆ ਰਿਹਾ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆ ਰਿਹਾ। ਤਾਂ ਉਹਨਾਂ ਲੋਕਾਂ ਨੇ ਉੱਥੇ ਆਪਣਾ ਇਕੱਠ ਕਰ ਲਿਆ ਵਿਰੋਧ ਕਰਨ ਲਈ। ਪੁਲਿਸ ਖਹਿਬੜੀ, ਪੁਲਿਸ ਨੇ ਖਦੇੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਖਬਰਦਾਰ, ਇਹ ਸਾਡੇ ਪਿੰਡ ਆ ਰਹੇ ਤੇ ਅਸੀਂ ਸ਼ਾਂਤਮਈ ਵਿਰੋਧ ਕਰਨਾ, ਸਾਨੂੰ ਕਰਨ ਦਿਓ। ਫਿਰ ਦੱਸਦੇ ਕਿ ਕਾਲੀਆਂ ਝੰਡੀਆਂ ਉਹਨਾਂ ਨੇ ਵਿਖਾਈਆਂ, ਕਾਫੀ ਵੱਡੇ ਪੱਧਰ ਤੇ ਵਿਰੋਧ ਹੋਇਆ। ਪਰ ਇਹ ਨਹੀਂ ਪਤਾ ਲੱਗਿਆ ਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਘਰੇ ਗਏ ਆ ਜਾਂ ਨਹੀਂ ਗਏ। ਪਰ ਇੰਨਾ ਜ਼ਰੂਰ ਇਹ ਨਿਕਲ ਕੇ ਬਾਹਰ ਆਇਆ ਸਾਰਾ ਕੁਛ ਕਿ ਜਸਬੀਰ ਸਿੰਘ ਰੋਡੇ ਦੇ ਨਾਲ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਇਹਨਾਂ ਦਾ ਆਪਦਾ ਕੋਈ ਹੈ ਸੰਗਠਨ, ਉਹਦੇ ਹੋਰ ਮੈਂਬਰ ਤੇ ਜਸਬੀਰ ਸਿੰਘ ਰੋਡੇ ਨੇ ਬੰਦ ਕਮਰੇ 'ਚ ਮੀਟਿੰਗ ਕੀਤੀ ਹੈ। ਮੀਟਿੰਗ ਦੇ ਵਿੱਚ ਕੀ ਮਤੇ ਪੁਗੇ ਆ ਇਹਦੇ ਪਤਾ ਨਹੀਂ, ਪਰ ਵਿਰੋਧ ਹੈ ਜਿਹੜਾ ਜ਼ਬਰਦਸਤ ਹੋਇਆ। ਇਹ ਵਿਰੋਧ ਉਸ ਗੱਲ ਤੇ ਮੋਹਰ ਲਾਉਂਦਾ ਹੈ ਜਿਹੜੀ ਗੱਲ ਰਹਿ ਕੇ ਅਕਾਲੀ ਦਲ ਚੋਂ ਨਿਕਲਦੀ ਹੈ, ਰਹਿ ਕੇ ਨਿਕਲਦੀ ਹੈ ਕਿ ਅਕਾਲੀ ਦਲ ਦੇ ਵਿੱਚ ਵੀ ਉਹ ਲੋਕ ਹਨ, ਅਕਾਲੀ ਦਲ ਦੇ ਵਿੱਚ ਬਾਹਰ ਵੀ ਲੋਕ ਹਨ, ਜਿਹੜੇ ਲੋਕ ਵਿਕਾਸ ਜਾਂ ਇਹਨਾਂ ਦੇ ਦਾਅਵੇ ਉਹਨਾਂ ਸਾਰਿਆਂ ਨੂੰ ਨਕਾਰ ਕੇ ਇਸ ਚੀਜ਼ ਤੇ ਖੜੇ ਆ ਕਿ ਪਿਛਲੇ 1.5 ਸਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਕਿਉਂ ਨਹੀਂ ਰੁਕ ਰਹੀਆਂ। ਸਭ ਤੋਂ ਵੱਡਾ ਲੋਕਾਂ ਦੇ ਵਿੱਚ ਰੋਸ ਇਸ ਗੱਲ ਦਾ। ਦੂਜਾ ਰੋਸ ਇਹ ਹੈ ਕਿ ਕਿਸਾਨੀ, ਜਵਾਨੀ ਤੇ ਪਾਣੀ, ਉਹ ਸਾਰਾ ਕੁਛ ਹੀ ਹੈ ਜਿਹੜਾ ਪੰਜਾਬ ਦਾ ਰੁੜਦਾ ਜਾਂਦਾ, ਉਹਦੇ ਪ੍ਰਤੀ ਕੋਈ ਵੀ ਸੰਜੀਦਗੀ ਸਰਕਾਰ ਦੀ ਨਜ਼ਰ ਨਹੀਂ ਆਉਂਦੀ। ਸੋ ਇਹ ਰੋਹ ਹੈ ਲੋਕਾਂ ਦਾ, ਰੋਸ ਹੈ ਲੋਕਾਂ ਦਾ, ਜਿਹਦਾ ਸਾਹਮਣਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਪੈਂਦਾ ਹੈ। ਬਾਹਰਲਿਆਂ ਨੂੰ ਤੇ ਉਹ ਕਹਿ ਦਿੰਦੇ, ਅਮਰੀਕਾ ਵਾਲਿਆਂ ਨੂੰ ਜਾਂ ਕੈਨੇਡਾ ਵਾਲਿਆਂ ਨੂੰ ਤਾਂ ਕਹਿ ਦਿੰਦੇ ਆ ਉਹ ਖਾਲਿਸਤਾਨੀ, ਉਹ ਕੱਟੜਪੰਥੀ ਹੈ, ਇਹ ਫਲਾਣੇ ਹੈ।
ਪਰ ਹੁਣ ਤੇ ਉਹ ਇਹ ਵੀ ਨਹੀਂ ਕਹਿਣ ਜੋਗੇ ਕਿ ਇਹਨਾਂ ਨੂੰ ISI ਦੀ ਸ਼ੈ ਆ, ਇਹਨਾਂ ਨੂੰ IS ਦੀ ਸ਼ੈ ਆ, ਜਾਂ ਇਹਨਾਂ ਨੂੰ ਬਾਹਰਲੀਆਂ ਤਾਕਤਾਂ ਨੇ ਭੇਜਿਆ। ਇਹ ਤੇ ਉਹ ਲੋਕ ਨੇ ਜਿਹੜੇ ਇਹਨਾਂ ਦੇ ਆਪਣੇ ਘਰ ਦੇ ਹੀ ਕਹਿ ਲਈਏ ਵਸਿੰਦੇ ਆ। ਜੀ ਠੀਕ ਹੈ ਜੀ। ਤੇ ਇੱਕ ਹੋਰ ਖਬਰ ਆਈ ਹੈਗੀ ਕਿ ਇੱਕ ਸਕੂਲ ਦੀ ਜਿਹੜੀ ਵੈਨ ਸੀਗੀ ਉਹ ਪਲਟ ਗਈ ਹੈ ਤੇ ਕਾਫੀ ਜਵਾਕ ਉਸਦੇ ਵਿੱਚ ਜ਼ਖਮੀ ਹੋਏ ਨੇਗੇ। ਇਹ ਵੈਨ ਖਡੂਰ ਸਾਹਿਬ ਦੇ ਨੇੜੇ ਕੋਈ ਸਕੂਲ ਆ, ਕੈਨੇਡੀਅਨ ਸੀਨੀਅਰ ਸੈਕੰਡਰੀ ਸਕੂਲ, ਉਹਦੇ ਬੱਚੇ ਲੈ ਕੇ ਜਾਣ ਡਈ ਸੀ, ਜਿਹੜੀ ਪਲਟ ਗਈ, ਸੜਕ ਦੇ ਥੱਲੇ ਬਾਜੀਆਂ ਖਾ ਕੇ ਚਲੇ ਗਈ। ਤੇ ਇਹਦੇ ਵਿੱਚ ਦੱਸਦੇ ਆ ਮੁੱਢਲੇ ਤੌਰ ਤੇ ਜਿਹੜੀ ਖਬਰ ਆਈ ਆ ਕਿ ਬੱਚੇ ਆ ਜਿਹੜੇ ਲਗਭਗ 2-2.5 ਦਰਜਨ ਹੈ ਜਿਹੜੇ ਜ਼ਖਮੀ ਹੋ ਗਏ ਆ, ਜਿਨ੍ਹਾਂ ਦੀ ਗਿਣਤੀ ਆਪਾਂ ਕਹਿ ਸਕਦੇ 25-30 ਹੈ ਜਿਹੜੇ ਜ਼ਖਮੀ ਹੋਏ ਆ। ਔਰ ਇਹ ਖੁਸ਼ਕਿਸਮਤੀ ਰਹੀ ਹੁਣ ਤੱਕ ਕਿ ਕਿਸੇ ਬੱਚੇ ਦੀ ਹੈ ਜਿਹੜੀ ਉਹ ਜਾਨ ਨਹੀਂ ਗਈ। ਜਿਵੇਂ ਅੱਗੇ ਅਸੀਂ ਵੇਖਿਆ ਪਿਛਲੇ ਹਫ਼ਤੇ ਇੱਕ ਬੱਸ ਸੀ ਜਿਹੜੀ ਮਹਾਵਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਟਾਰੀ ਕੋਲ ਡਿੱਗ ਪਈ ਸੀ, ਸਕੂਲੀ ਬੱਸ ਨਾਲੇ ਦੇ ਵਿੱਚ। ਉਹ ਬੱਸ ਡਿੱਗ ਪਈ, ਉਹਦੇ ਵਿੱਚ ਜਿਹੜੇ 7-8 ਦੀਵੇ ਸੀ ਘਰਾਂ ਦੇ ਉਹ ਗੁੱਲ ਹੋ ਗਏ। ਉਹ ਬੱਸ ਪਲਟੀ, ਉਸ ਤੋਂ ਬਾਅਦ ਬਹੁਤ ਸਾਰੀ ਨੁਕਤਾਚੀਨੀ ਹੋਈ, ਪ੍ਰਸ਼ਾਸਨ ਦੀ ਹੋਈ, ਸਰਕਾਰ ਦੀ ਹੋਈ, ਟਰਾਂਸਪੋਰਟ ਮਹਿਕਮੇ ਦੀ ਹੋਈ, ਬਹੁਤ ਸਾਰੀ ਨੁਕਤਾਚੀਨੀ ਚੱਲਦੀ ਰਹੀ। ਪਰ ਉਹਦੇ ਵਿੱਚ ਇੱਕ ਚੀਜ਼ ਜਿਹੜੀ ਸੀਗੀ ਉਹ ਬੜੀ ਵਿਚਾਰਨ ਵਾਲੀ ਸੀ, ਬੜੀ ਸੁਲਝੀ ਨਾਲ ਗੌਰ ਕਰਨ ਵਾਲੀ ਸੀ। ਉਹ ਇਹ ਸੀ ਕਿ ਜਿਹੜਾ ਡਰਾਈਵਰ ਸੀ, ਬੱਸ ਡਿੱਗਦੇ ਸਾਰ ਉੱਥੋਂ ਭੱਜ ਨਿਕਲਿਆ, ਤੇ ਜਦੋਂ ਲੋਕਾਂ ਨੇ ਆ ਕੇ ਉਹ ਬੱਸ ਸਿੱਧੀ ਕੀਤੀ, ਉਹਦਾ ਰਖਣਾ ਫੋਲਿਆ, ਜਿਹੜਾ ਉਹ ਬਾਕਸ ਹੁੰਦਾ, ਉਹਦੇ ਵਿੱਚੋਂ ਬੋਤਲ ਸ਼ਰਾਬ ਦੀ ਨਿਕਲੀ, ਇੱਕ ਜਰਦੇ ਦੀ ਪੁੜੀ ਨਿਕਲੀ। ਜਵਾਕਾਂ ਨੇ ਵੀ ਇਹ ਦੱਸਿਆ ਕਿ ਇਹ ਅੰਕਲ ਸੀ ਜਿਹੜਾ ਉਹਨੇ ਪੀਤੀ ਖਾਧੀ ਸੀ ਤੇ ਪੁਲ ਪਾਰ ਕਰਨ ਤੋਂ ਪਹਿਲਾਂ ਵੀ ਉਹ ਜਰਦਾ ਮਲਦਾ ਆਉਂਦਾ ਸੀ। ਉਸ ਪਾਸੇ ਕਿਸੇ ਨੇ ਗੌਰ ਨਹੀਂ ਕੀਤਾ। ਤੇ ਜਿਹੜਾ ਅੱਜ ਇਹ ਹਾਦਸਾ ਵਾਪਰਿਆ, ਦੱਸਦੇ ਇਹ ਹੈ ਕਿ ਸਿੰਗਲ ਰੋਡ ਸੀ ਤੇ ਜਿਹੜੀ ਇਹਦੀ ਰਫ਼ਤਾਰ ਸੀ ਉਸ ਵੈਨ ਦੀ ਉਹ ਬਹੁਤ ਜ਼ਿਆਦਾ ਸੀ। ਕੰਟਰੋਲ ਹੈ ਜਿਹੜਾ ਡਰਾਈਵਰ ਉਹ ਗਵਾ ਬੈਠਾ ਤੇ ਬੱਸ ਹੈ ਜਿਹੜੀ ਪਲਟ ਗਈ। ਹੁਣ ਸਿੱਧੇ ਤੌਰ ਤੇ ਆਪਾਂ ਕਿਸੇ ਡਰਾਈਵਰ ਨੂੰ ਗੁਨਾਹਗਾਰ ਨਹੀਂ ਠਹਿਰਾ ਸਕਦੇ ਜਿੰਨਾ ਚਿਰ ਉਹਦੇ ਬਾਰੇ ਕੋਈ ਠੋਸ ਪ੍ਰਮਾਣ ਨਹੀਂ ਮਿਲਦਾ ਕਿ ਉਹ ਨਸ਼ੇ ਦੀ ਹਾਲਤ ਸੀ ਜਾਂ ਕੋਈ ਉਹਨੇ ਅਣਗਹਿਲੀ ਕੀਤੀ ਹੈ। ਪਰ ਇੱਕ ਚੀਜ਼ ਆ ਜਿਹੜੀ ਉਹ ਬੜੀ ਗੌਰ ਕਰਨ ਵਾਲੀ ਹੈ, ਉਹ ਇਹ ਹੈ ਕਿ ਜਿਹੜਾ ਇਹ ਹਾਦਸਾ ਵਾਪਰਿਆ ਇਹਦੇ ਵਿੱਚ ਵੀ ਵੈਨ ਦੇ ਅੰਦਰ ਜਿਹੜੇ ਬੱਚੇ ਸੀ ਉਹਨਾਂ ਦੀ ਗਿਣਤੀ 50 ਤੋਂ ਵੱਧ ਸੀ। ਹੁਣ ਤੁਸੀਂ ਸਿਮਰਨ ਜੀ ਆਮ ਦੇਖਿਆ ਹੋਣਾ, ਪੰਜਾਬ ਦੀਆਂ ਸੜਕਾਂ ਤੇ ਤੁਸੀਂ ਵੀ ਵਿਚਰੇ ਹੋ, ਜਿਹੜੀ ਰੋਡਵੇਜ਼ ਦੀ ਬੱਸ ਤੇ ਵੀ ਕਿਤੇ ਨਾ ਕਿਤੇ ਤੁਸੀਂ ਸਵਾਰੀ ਕੀਤੀ ਹੋਣੀ ਆ। ਉਹ ਵੱਡੀ ਬੱਸ ਹੁੰਦੀ ਹੈ ਜਿਹੜੀ ਉਹਦੀਆਂ 52 ਸੀਟਾਂ ਹੁੰਦੀਆਂ, ਉਹਦੇ 'ਚ 52 ਸਵਾਰੀਆਂ ਹੀ ਅਲਾਉਡ ਨੇ। ਤੇ ਇੱਕ ਸਕੂਲੀ ਵੈਨ 'ਚ ਕਿੰਨੇ ਕੁ ਬੱਚੇ ਵੱਧ ਤੋਂ ਵੱਧ ਬਿਠਾ ਸਕਦੇ ਆ, ਕੋਈ 30-40 ਲਾ ਲਓ ਕਿ ਅਲਾਉਡ ਹੋਣਗੇ। ਪਰ ਉੱਥੇ ਬੱਚਿਆਂ ਦੀ ਗਿਣਤੀ 50 ਤੋਂ ਵੱਧ ਹੋਣੀ, ਉਹ ਸਿੱਧਾ ਤੇ ਸਪਾਟ ਇਸ਼ਾਰਾ ਕਰਦੀ ਹੈ ਕਿ ਉਹ ਵੈਨ ਹੈ ਜਿਹੜੀ ਓਵਰਲੋਡ ਸੀ। ਹੁਣ ਦੇਖੋ ਹਾਦਸਾ ਹੋ ਕੇ ਹਟਿਆ ਏਡਾ ਵੱਡਾ, ਤੇ ਟੈਲੀਵਿਜ਼ਨ ਚੈਨਲ ਹੈ ਜਿਹੜੇ ਉਹ ਵੀ ਕੁਝ ਕੁ ਦਿਨ ਪਿੱਟੇ ਸੀ, ਸਾਡੀਆਂ ਅਖਬਾਰਾਂ ਵੀ ਰੋਈਆਂ ਸੀ, ਸਾਡਾ ਫੇਸਬੁੱਕ ਵੀ ਕਰਲਾਇਆ ਸੀ, ਸਾਰੇ ਪਾਸੇ ਹਾ ਹੱਲਾ ਅਸੀਂ ਮਚਾਇਆ। ਪਰ ਬਾਵਜੂਦ ਇਸ ਦੇ ਕਿ ਇਹ ਸਕੂਲੀ ਵੈਨ ਹੈ ਜਿਹੜੀ ਓਵਰਲੋਡਿੰਗ ਕਰਦੀ ਪਈ ਸੀ, ਕਿਸੇ ਨੇ ਰੋਕਿਆ ਨਹੀਂ। ਇਹ ਸਾਡੇ ਲਈ ਚਿੰਤਾਜਨਕ ਗੱਲ ਆ ਕਿ ਅਸੀਂ ਉਨਾ ਚਿਰ ਹੀ ਇਹੋ ਜਿਹੀਆਂ ਖਬਰਾਂ ਨੂੰ ਚੇਤੇ ਰੱਖਦੇ ਹਾਂ ਜਿੰਨਾ ਚਿਰ ਜਾਂ ਤੇ ਸਾਡੇ ਨਾਲ ਨਹੀਂ ਦੇ ਨਾਲ ਵਾਪਰਦੀ, ਜਾਂ ਜਿੰਨਾ ਚਿਰ ਸਾਨੂੰ ਚੇਤਾ ਨਹੀਂ ਭੁੱਲਦਾ। ਬਸ ਉਦੋਂ ਤੱਕ ਅਸੀਂ ਚੇਤਾ ਰੱਖਦੇ ਹਾਂ। ਦੂਜਾ ਸਾਡੇ ਕੋਈ ਕਾਰਨ ਨਹੀਂ ਕਿ ਅਸੀਂ ਇਹਨਾਂ ਖਬਰਾਂ ਨੂੰ ਗੰਭੀਰਤਾ ਨਾਲ ਲਈਏ, ਇਹਨਾਂ ਘਟਨਾਵਾਂ ਤੇ ਅਸੀਂ ਕੋਈ ਐਕਸ਼ਨ ਕਰਾਈਏ। ਐਸੀ ਕਿਤੇ ਵੀ ਨੌਬਤ ਸਾਨੂੰ ਵੇਖਣ ਨੂੰ ਨਹੀਂ ਮਿਲਦੀ, ਜੋ ਸਾਡੇ ਲਈ ਬਹੁਤ ਹੀ ਕਹਿ ਲਈਏ ਖਤਰੇ ਵਾਲੀ ਗੱਲ ਆ। ਕਿਉਂਕਿ ਭਾਵੇਂ ਸਾਡਾ ਬੱਚਾ ਨਾ ਵੀ ਹੋਵੇ ਸਕੂਲੀ ਕਿਸੇ ਵੈਨ ਦੇ ਵਿੱਚ, ਜੇ ਕੋਈ ਸਾਨੂੰ ਲੱਗਦੀ ਹੈ ਇਸ ਤਰ੍ਹਾਂ ਦੀ ਵੈਨ ਜਿਹੜੀ ਕੋਈ ਨੇਮ ਕਾਇਦੇ ਤੋੜਦੀ ਆ, ਓਵਰਲੋਡ ਆ, ਜਾਂ ਡਰਾਈਵਰ ਡਰਾਈਵ ਗਲਤ ਕਰਦਾ ਪਿਆ, ਤੇ ਅਸੀਂ ਘੱਟੋ ਘੱਟ ਇਹ ਸੋਚ ਲਈਏ ਕਿ ਚਲੋ ਸਾਡਾ ਬੱਚਾ ਨਹੀਂ ਵਿੱਚ, ਕਿਸੇ ਮਾਂ ਬਾਪ ਦਾ ਤੇ ਬੱਚਾ ਹੈ ਨਾ, ਕਿਸੇ ਮਾਂ ਬਾਪ ਦੇ ਜਾਏ ਤਾਂ ਉਹਦੇ ਵਿੱਚ ਹੈ ਨਾ, ਤਾਂ ਉਹਦੇ ਨਾਂ ਤੇ ਅਸੀਂ ਫਰਜ਼ ਨਿਭਾਈਏ। ਪਰ ਫਰਜ਼ ਨਾਂ ਤੇ ਇੱਥੇ ਜਿਹੜੇ ਸੜਕਾਂ ਤੇ ਖੜੇ ਆ 40-40 ਹਜ਼ਾਰ ਰੁਪਈਆ ਤਨਖਾਹ ਲੈਣ ਵਾਲੇ, ਉਹ ਨਿਭਾਉਂਦੇ ਪਏ, ਤੇ ਨਾ ਹੀ ਸਮਾਜ, ਬਸ ਕਾਰੋਬਾਰ ਇਤਨਾ ਹੀ ਚੱਲੀ ਜਾਂਦਾ। ਪਰ ਜਿਹੜੇ ਮਾਸੂਮ ਆ ਇਹ ਬਲੀ ਦੇ ਬੱਕਰੇ ਵਿੱਚ ਸੰਨੇ ਬਣੀ ਜਾਂਦੇ ਆ। ਇਹ ਪਤਾ ਨਹੀਂ ਸਿਲਸਿਲਾ ਕਦੋਂ ਤੱਕ ਜਾਣਾ। ਪਰ ਫਿਲਹਾਲ ਅਸੀਂ ਇਹ ਸ਼ੁਕਰਗੁਜ਼ਾਰ ਹਾਂ ਕੁਦਰਤ ਦੇ ਕਿ ਇਹਨਾਂ ਦੇ ਵਿੱਚੋਂ ਕੋਈ ਬੱਚਾ ਜਿਹੜਾ ਨਾ ਤੇ ਗੰਭੀਰ ਜ਼ਖਮੀ ਹੈ ਹਾਲ ਦੀ ਘੜੀ, ਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ। ਅੱਗੇ ਹੀ ਸੰਭਲ ਜਾਣ, ਉਹ ਐਸੀ ਉਮੀਦ ਕਰ ਸਕਦੇ ਹਾਂ। ਜੀ ਸੁਣਨ ਨੂੰ ਕਾਫੀ ਮਾੜਾ ਲੱਗਦਾ ਹੈ ਕਿ ਕਿਸੇ ਡਰੰਕ ਡਰਾਈਵਰ ਦੇ ਕਰਕੇ ਜਾਨੀ ਨੁਕਸਾਨ ਹੋ ਸਕਦਾ ਸੀ, ਪਰ ਐਟਲੀਸਟ ਸ਼ੁਕਰ ਇਹ ਹੈ ਕਿ ਸਾਰੇ ਦੇ ਸਾਰੇ ਬੱਚੇ ਜਿਹੜੇ ਬਚ ਗਏ ਨੇ। ਤੇ ਜਿਹੜੀ ਅਗਲੀ ਖਬਰ ਹੈ ਜੀ ਉਸ ਵੱਲ ਵੱਧਦੇ ਹਾਂ, ਤੇ ਕਿਹਾ ਜਾ ਰਿਹਾ ਕਿ ਨਿਤੀਸ਼ ਕੁਮਾਰ ਦੀ ਸ਼ਰਾਬਬੰਦੀ ਨੂੰ ਸੁਪਰੀਮ ਕੋਰਟ ਦਾ ਝਟਕਾ ਮਿਲਿਆ।
ਨੀਤਿਸ਼ ਕੁਮਾਰ, ਮੈਂ ਜਿਵੇਂ ਅੱਗੇ ਕਿਹਾ ਨਾ ਪਿਛਲੀ ਖਬਰ ਸ਼ਹਾਬੂਦੀਨ ਵਾਲੀ ਚ, ਕਿ ਨੀਤਿਸ਼ ਕੁਮਾਰ ਬੜਾ ਚੀੜਾ ਬੰਦਾ ਸੀ। ਨੀਤਿਸ਼ ਕੁਮਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਉੱਥੋਂ ਦੀਆਂ ਬੀਬੀਆਂ ਨਾਲ ਵਾਅਦਾ ਕੀਤਾ ਸੀ। ਨੀਤਿਸ਼ ਬਹੁਤ ਜ਼ਿਆਦਾ ਡੂੰਘਾ ਕਹਿ ਲਈਏ ਸਿਆਸਤਦਾਨ ਆ। ਇਹਨੂੰ ਪਤਾ ਲੱਗ ਗਿਆ ਕਿ ਸਾਡੇ ਲਈ ਔਖਾ ਬਿਹਾਰ ਦੇ ਵਿੱਚ ਐਤਕੀ, ਕਿਉਂਕਿ ਮੋਦੀ ਉੱਥੇ ਬਹੁਤ ਜ਼ੋਰ ਲਾਉਂਦਾ ਪਿਆ ਸੀ। ਤੇ ਇਹਨੇ ਫਿਰ ਗੇਮ ਖੇਡੀ, ਇਹਨੇ ਬੀਬੀਆਂ ਦੇ ਨਾਲ ਵਚਨ ਕੀਤਾ ਸੀ, ਕਿਉਂਕਿ ਬਿਹਾਰ ਦੇ ਵਿੱਚ ਸ਼ਰਾਬ ਬਹੁਤ ਜ਼ਿਆਦਾ ਹੈ। ਜਿਵੇਂ ਅਸੀਂ ਨਸ਼ੇ ਦੇ ਨਾਲ ਜੂਝਦੇ ਆ ਨਾ, ਬਿਹਾਰ ਸ਼ਰਾਬ ਦੇ ਨਾਲ ਜੂਝਦਾ। ਬਿਹਾਰੀ ਸਮਾਜ ਹੈ ਜਿਹੜਾ, ਉਹ ਸ਼ਰਾਬ ਦੀ ਗ੍ਰਿਫਤ 'ਚ ਬਹੁਤ ਬੁਰੀ ਤਰ੍ਹਾਂ ਸੀ। ਤੇ ਨਿਤ ਕਲੇਸ਼ ਪੈਂਦੇ ਸਨ, ਚੋਰੀਆਂ ਚਕਾਰੀਆਂ, ਚੱਕ ਕੇ ਸ਼ਰਾਬੀਆਂ ਨੇ ਭਾਂਡੇ ਵੀ ਵੇਚਦੇ ਨੇ, ਤੇ ਕਈ ਵਾਰੀ ਜਨਾਨੀਆਂ ਵੀ ਆਪਦੀਆਂ ਢਾਡਾਂ ਨੂੰ ਖੜਕਾ ਦੇਣੀਆਂ। ਤੇ ਉਹ ਬੀਬੀਆਂ ਜਿਹੜੀਆਂ ਉਹ ਬਹੁਤ ਦੁਖੀ ਸਨ। ਤੇ ਇਹਨੇ ਫਿਰ ਇਸ ਪੱਤੇ ਨੂੰ ਖੇਡਿਆ ਕਿ ਜੇਕਰ ਤੁਸੀਂ ਮੈਨੂੰ ਜਿਤਾ ਦਿਓ, ਇਹਨੇ ਬੀਬੀਆਂ ਨੂੰ ਅਪੀਲ ਕੀਤੀ ਸੀ ਕਿ ਜੇ ਤੁਸੀਂ ਸਾਨੂੰ ਸੱਤਾ 'ਚ ਰਿਪੀਟ ਕਰ ਦਿਓ ਤੇ ਮੈਂ ਤੁਹਾਡਾ ਜਿਹੜਾ ਸ਼ਰਾਬ ਵਾਲਾ ਦੁੱਖ ਆ ਨਾ ਇਹ ਕੱਟ ਦੂੰਗਾ। ਫਿਰ ਹੋਇਆ ਕੀ ਕਿ ਜਦੋਂ ਇਹ ਜਿੱਤਿਆ, ਨਾਲ ਦੀ ਨਾਲ ਬੀਬੀਆਂ ਨੇ ਕਿਹਾ ਕਿ ਸਾਡੇ ਨਾਲ ਜਿਹੜੀ ਤੂੰ ਜ਼ੁਬਾਨ ਕੀਤੀ ਸੀ, ਕੌਲ ਕੀਤਾ ਸੀ, ਉਹ ਪਗਾ ਹੁਣ। ਫਿਰ ਇਹਨੇ ਨਾਲ ਦੀ ਨਾਲ ਅਪ੍ਰੈਲ ਦੇ ਵਿੱਚ ਕਾਨੂੰਨ ਬਣਾ ਦਿੱਤਾ ਸੀਗਾ। ਪਹਿਲਾਂ ਤੇ ਉਹ ਪਿੰਡਾਂ ਦੇ ਵਿੱਚ ਪਹਿਲੇ ਗੇੜ 'ਚ ਸ਼ਰਾਬਬੰਦੀ ਕੀਤੀ, ਸ਼ਹਿਰਾਂ ਦੇ ਵਿੱਚ ਚੱਲਦੀ ਰਹਿਣ ਦਿੱਤੀ। ਫਿਰ ਸ਼ਹਿਰਾਂ ਦੇ ਵਿੱਚ ਵੀ ਬੰਦ ਹੋ ਗਈ। ਵਿਦੇਸ਼ੀ ਸ਼ਰਾਬ ਥੋੜ੍ਹੀ ਜਿਹੀ ਬਾਹਰ ਰੱਖੀ ਦਾਇਰੇ 'ਚੋਂ। ਫਿਰ ਵਿਦੇਸ਼ੀ ਸ਼ਰਾਬ ਵੀ ਬੰਦ ਕਰਾ ਕੇ ਇਹਨਾਂ ਨੇ ਪੂਰਨ ਤੌਰ ਤੇ ਸ਼ਰਾਬਬੰਦੀ ਕਰ ਦਿੱਤੀ ਸੀ। ਜਾਨੀ ਬਿਹਾਰ ਸੀਗਾ ਜਿਹੜਾ ਪੂਰਨ ਸ਼ਰਾਬਬੰਦੀ ਦੇ ਘੇਰੇ 'ਚ ਆ ਗਿਆ। ਪਰ ਜਦੋਂ ਪੂਰਨ ਸ਼ਰਾਬਬੰਦੀ ਹੋਈ, ਉੱਥੇ ਵਿਦੇਸ਼ੀ ਸ਼ਰਾਬ ਦੇ ਜਿਹੜੇ ਕਾਰੋਬਾਰੀ ਸਨ ਜਾਂ ਵੱਡੇ ਹੋਟਲਾਂ ਵਾਲੇ ਸਨ, ਉਹ ਹਾਈ ਕੋਰਟ 'ਚ ਗਏ। ਹਾਈ ਕੋਰਟ ਨੇ ਜਿਹੜਾ ਸੀਗਾ ਇਹ ਕਾਨੂੰਨ ਰੱਦ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵਿਦੇਸ਼ੀ ਸ਼ਰਾਬ, ਅੰਗਰੇਜ਼ੀ ਸ਼ਰਾਬ ਤੇ ਕੋਈ ਪਾਬੰਦੀ ਨਹੀਂ। ਕਿਤੋਂ ਵੀ ਕੋਈ ਲਿਜਾ ਸਕਦਾ, ਕਿਤੇ ਵੀ ਕੋਈ ਬਣਾ ਸਕਦਾ, ਕਿਤੇ ਵੀ ਕੋਈ ਵੇਚ ਸਕਦਾ, ਕਿਤੇ ਵੀ ਖਾ ਪੀ ਸਕਦਾ। ਹੁਣ ਦੇਸੀ ਸ਼ਰਾਬ ਦਾ ਰਹਿ ਗਿਆ ਰੇੜਕਾ। ਮੇਰੇ ਹਿਸਾਬ ਦੇ ਨਾਲ ਜੋ ਜੇ ਵਿਦੇਸ਼ੀ ਵਾਲਿਆਂ ਨੇ ਮੌਜਾਂ ਲੁੱਟ ਲਈਆਂ ਤੇ ਫਿਰ ਦੇਸੀ ਵਾਲੇ ਵੀ ਆ ਜਾਣਗੇ ਸਾਹਮਣੇ, ਕਿਉਂਕਿ ਅਦਾਲਤ ਨੇ ਇਸ ਤਰਕ ਨੂੰ ਮਨਜ਼ੂਰ ਕੀਤਾ ਹੈ। ਉਹ ਕਹਿੰਦੇ ਕਿ ਜਨਾਬ ਜਿਹੜੀ ਸ਼ਰਾਬ ਆ, ਉਹ ਹਾਲੇ ਤੱਕ ਇਹ ਪ੍ਰਮਾਣਿਤ ਨਹੀਂ ਹੋਇਆ ਕਿ ਸ਼ਰਾਬ ਸਿਹਤ ਲਈ ਮਾੜੀ ਹੈ, ਕਿਉਂਕਿ ਰਿਪੋਰਟਾਂ ਜਿਹੜੀਆਂ ਵਿੱਚ ਉਹ ਇਹ ਵੀ ਕਹਿ ਜਾਂਦੀਆਂ ਕਿ ਸ਼ਰਾਬ ਸਿਹਤ ਲਈ ਚੰਗੀ ਹੈ। ਤੇ ਲਾਲ ਵਾਈਨ ਤੇ ਸਭ ਤੋਂ ਖਾਸ ਤੌਰ ਤੇ ਕਿਹਾ ਜਾਂਦਾ ਕਿ ਦਿਲ ਦੇ ਰੋਗਾਂ ਲਈ ਬੜੀ ਚੰਗੀ ਹੈ। ਤੇ ਅਦਾਲਤ ਨੇ ਵੀ ਕਿਹਾ ਕਿ ਹਾਲੇ ਤੱਕ ਇਹ ਪ੍ਰਮਾਣਿਤ ਨਹੀਂ ਹੋਇਆ ਕਿ ਇਹ ਨੁਕਸਾਨਦੇਹ ਹੈ, ਇਹਦੇ ਫਾਇਦੇ ਵੀ ਹਨ। ਇਸ ਕਰਕੇ ਇਹਨੂੰ ਰੱਦਿਆ ਨਹੀਂ ਜਾ ਸਕਦਾ। ਹੁਣ ਦੇਖੋ, ਜੇ ਉਹ ਦੇਸੀ ਵਾਲਿਆਂ ਦੀ ਵਿਦੇਸ਼ੀ ਵਾਲਿਆਂ ਦੀ ਦਲੀਲ ਮੰਨੀ ਗਈ ਹੈ, ਤੇ ਕੱਲ ਨੂੰ ਹੋ ਸਕਦਾ ਦੇਸੀ ਵਾਲੇ ਇਹਦੋਂ ਵੀ ਤਗੜਾ ਸਰਟੀਫਿਕੇਟ ਲਏ ਹੁਣ ਕਿਸੇ ਹਕੀਮ ਤੋਂ ਬਣਾ ਕੇ ਕਿ ਇਹ ਤੇ ਗੁਣਕਾਰੀ ਜਿਹੜੀ ਦੇਸੀ ਹੈ ਵਿਦੇਸ਼ੀ ਤੋਂ ਵੀ ਜ਼ਿਆਦੀ ਹੈ। ਸੋ ਦੇਸੀ ਸ਼ਰਾਬ ਵਾਲੇ ਵੀ ਮੋਰਚਾ ਜਿੱਤ ਜਾਣ। ਪਰ ਅਸਲ ਦੇ ਵਿੱਚ ਇਸ ਫਰੰਟ ਤੇ ਜਿਹੜੀ ਹਾਰ ਮਿਲੀ ਹੈ ਨੀਤਿਸ਼ ਕੁਮਾਰ ਨੂੰ ਹਾਈ ਕੋਰਟ ਦੇ ਵਿੱਚੋਂ, ਜੇ ਉਹਨੂੰ ਗੌਰ ਦੇ ਨਾਲ ਦੇਖੀਏ, ਇਹਨੇ ਕਾਨੂੰਨ ਹੀ ਬੜਾ ਜ਼ਿਆਦਾ ਸਖਤ ਬਣਾ ਦਿੱਤਾ। ਹੁਣ ਜਾਂ ਤੇ ਇਹ ਚਾਹੁੰਦਾ ਇਹ ਸੀਗਾ ਕਿ ਬਿਹਾਰ ਦੇ ਵਿੱਚ ਐਦੋਂ ਬਾਅਦ ਕੋਈ ਸ਼ਰਾਬੀ ਜੰਮੇ ਨਾ, ਤੇ ਜਾਂ ਇਹ ਚਾਹੁੰਦਾ ਸੀਗਾ ਕਿ ਮੈਂ ਆਪਣਾ ਫਰਜ਼ ਅਦਾ ਕਰਦਿਆਂ ਮੈਂ ਆਪਦੇ ਗਲ ਚੋਂ ਜੂੜ ਲਾ ਦਿਆਂ, ਕੋਰਟ ਹੈ ਜਿਹੜਾ ਆਪੇ ਹੀ ਮਨਜ਼ੂਰ ਕਰ ਦੇਵੇ, ਮੈਂ ਲੋਕਾਂ ਨੂੰ ਕਹਿ ਦੂੰ ਕਿ ਮੈਂ ਤੇ ਸ਼ਰਾਬਬੰਦੀ ਕਰ ਦਿੱਤੀ ਸੀ, ਹਾਈ ਕੋਰਟ ਨੇ ਜਿਹੜੀ ਉਹ ਮੰਨੀ, ਹੁਣ ਮੈਂ ਕੀ ਕਰਾਂ। ਕਿਉਂਕਿ ਇਹਨੇ ਜਿਹੜਾ ਕਾਨੂੰਨ ਬਣਾਇਆ ਸੀ ਉਹਦੇ 'ਚ ਸਿਮਰਨ ਜੀ ਇਹ ਸੀਗਾ ਕਿ ਮੰਨ ਲਓ ਤੁਹਾਡੇ ਘਰ ਦੇ ਵਿੱਚੋਂ ਜੇ ਸ਼ਰਾਬ ਦੀ ਬੋਤਲ ਮਿਲ ਜਾਂਦੀ ਹੈ, ਤੇ ਇਕੱਲੇ ਪੀਣ ਵਾਲੇ ਨੂੰ ਹੀ ਸਜ਼ਾ ਨਹੀਂ, ਜਿਹੜਾ ਸਾਰਾ ਟੱਬਰ ਹੈ ਉਹਨੂੰ ਸਜ਼ਾ ਹੈ। ਤੇ ਜੇ ਕੋਈ ਕੱਢਦਾ ਫੜਿਆ ਜਾਂਦਾ ਹੈ, ਇਕੱਲਾ ਉਹਨੂੰ ਸਜ਼ਾ ਨਹੀਂ, ਸਾਰੇ ਪਿੰਡ ਨੂੰ ਸਜ਼ਾ ਹੈ। ਹੁਣ ਏਡਾ ਸਖਤ ਕਾਨੂੰਨ ਹੈ ਜਿਹੜਾ, ਤੇ ਸਿੱਧਾ ਸਿੱਧਾ ਕਹਿ ਸਕਦੇ ਹਾਂ ਮਨੁੱਖੀ ਅਧਿਕਾਰਾਂ ਦਾ, ਉਹਦੇ ਮੌਲਿਕ ਅਧਿਕਾਰਾਂ ਦਾ, ਮੌਲਿਕ ਹੱਕਾਂ ਦਾ ਜਿਹੜਾ ਉਹ ਕਿਤੇ ਨਾ ਕਿਤੇ ਘਾਣ ਕਰਦਾ ਹੈ। ਇਸੇ ਕਰਕੇ ਇਸ ਸ਼ਰਾਬਬੰਦੀ ਨੂੰ ਰੱਦ ਕਰ ਦਿੱਤਾ ਗਿਆ ਹੈ। ਮੇਰੇ ਖਿਆਲ ਦੇ ਨਾਲ ਜਿਹੜੇ ਉਹ ਦੇਸੀ ਵਾਲੇ, ਜਿਵੇਂ ਮੈਂ ਤੁਹਾਨੂੰ ਦੱਸਿਆ, ਕਿ ਉਹ ਵੀ ਕਰਾ ਲੈਣਗੇ, ਕਿਉਂਕਿ ਇੱਕ ਰਾਹ ਖੁੱਲ ਗਿਆ। ਇਸ ਕਰਕੇ ਹੁਣ ਆਪਾਂ ਕਹਿ ਸਕਦੇ ਕਿ ਸ਼ਰਾਬਬੰਦੀ ਸੀ ਜਿਹੜੀ, ਸ਼ਰਾਬਬੰਦੀ ਹੋਣਾ ਜਿਹੜੀ ਉਹ ਖੁੱਲ ਜਾਏਗੀ। ਤੇ ਸ਼ਰਾਬਬੰਦੀ ਦੇ ਦਿਨਾਂ ਦੇ ਵਿੱਚ ਜਿਹੜੇ ਔਖੇ ਹੋਏ ਆ ਸ਼ਰਾਬੀ, ਮੇਰੇ ਖਿਆਲ ਦੇ ਨਾਲ ਹੁਣ ਉਹ ਕਸਰਾਂ ਕੱਢ ਲੈਣਗੇ। ਜੀ ਜੀ। ਤੇ ਅੱਜ ਦੀ ਜਿਹੜੀ ਆਖਰੀ ਖਬਰ ਹੈਗੀ ਆ ਆਪਣੇ ਕੋਲ ਕਿ CBSE ਸਕੂਲਾਂ ਦੀ ਜਿਹੜੀ ਫੀਸ ਹੋਊਗੀ ਉਹ ਖੁਦ ਤੈਅ ਕਰੇਗਾ। ਇਹ ਇੱਕ ਫੈਸਲਾ ਬਹੁਤ ਵਧੀਆ ਹੈ ਸਿਮਰਨ ਜੀ। CBSE ਬੋਰਡ ਦੇ ਅਧੀਨ ਸਾਡੇ ਪੰਜਾਬ ਦੇ ਵੀ ਸਕੂਲ ਕਈ ਆਉਂਦੇ ਆ, ਬਹੁਤੇ ਨਿੱਜੀ ਸਕੂਲ ਆ। CBSE ਬੋਰਡ ਨੇ ਇਹ ਕਰ ਦਿੱਤਾ ਕਿ ਅਸੀਂ ਆਪ ਫੀਸਾਂ ਜਿਹੜੀਆਂ ਤੈਅ ਕਰਾਂਗੇ, ਸਕੂਲ ਆਪਣੇ ਪੱਧਰ ਤੇ ਤੈਅ ਨਹੀਂ ਕਰੇਗਾ। ਉਹਨਾਂ ਨੇ ਕਿਹਾ ਕਿ ਸਕੂਲ ਫੈਸਿਲਿਟੀਆਂ ਨੇ ਜਿਹੜੀਆਂ, ਉਹਨਾਂ ਦੀ ਸੂਚੀ ਸਾਨੂੰ ਭੇਜੇ, ਅਸੀਂ ਉਹ ਫੈਸਿਲਿਟੀਆਂ ਵੇਖ ਕੇ ਤੈਅ ਕਰਾਂਗੇ ਫੀਸ ਦਾ ਪੈਮਾਨਾ ਕੀ ਹੋਣਾ ਚਾਹੀਦਾ ਹੈ। ਮਤਲਬ ਇਹ ਨਹੀਂ ਹੈ ਕਿ ਜੀ ਅਸੀਂ ਜਨਰੇਟਰ ਲਵਾਉਣਾ ਤਾਂ ਲਵਾ ਦਿਓ ਫੰਡ, ਅਸੀਂ ਸਕੂਲ ਦੀ ਬਿਲਡਿੰਗ ਬਣਾਉਣੀ ਤਾਂ ਲਾ ਦਿਓ ਫੰਡ। ਬਿਲਡਿੰਗ ਉਹ ਰਹਿੰਦੀ 50-50 ਸਾਲ ਉਹੀ ਤੁਰੀ ਜਾਂਦੀ ਹੈ, ਤੇ ਜਿਹੜੇ ਫੰਡ ਆ
ਉਹ 5 ਸਾਲਾਂ 'ਚ 50 ਵਾਰੀ ਲੈ ਜਾਂਦੇ, ਬਿਲਡਿੰਗ ਫੰਡ ਦੇ ਨਾਂ ਤੇ, PT ਫੰਡ ਦੇ ਨਾਂ ਤੇ, ਕਰਨਾ ਕਰਾਉਣਾ ਕੱਖ ਨਹੀਂ। ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਸਾਰੀਆਂ ਸਹੂਲਤਾਂ ਦਾ ਖਾਕਾ ਭੇਜੋ, ਅਸੀਂ ਵੇਖਾਂਗੇ ਕਿ ਤੁਹਾਡੀ ਫੀਸ ਆ ਕਿੰਨੀ ਕੁ ਬਣਦੀ ਆ। ਜਿਵੇਂ ਮਤਲਬ ਕਿ ਤੁਹਾਨੂੰ ਦੱਸਣਾ ਪਵੇਗਾ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਕਲਾਸਰੂਮ ਆ ਉਹ ਕਿਹੋ ਜਿਹੇ ਆ, ਸਮਾਰਟ ਕਲਾਸਰੂਮ ਆ ਜਾਂ ਸਧਾਰਨ ਆ। ਤੁਹਾਨੂੰ ਇਹ ਦੱਸਣਾ ਪਏਗਾ ਕਿ ਉੱਥੇ ਪੜ੍ਹਨ ਪੜ੍ਹਾਉਣ ਦੀ ਜਿਹੜੀ ਸੁਵਿਧਾ ਉਹ ਫਿਜ਼ੀਕਲ ਹੈ ਜਾਂ ਵਰਚੁਅਲ ਮੋਡ 'ਤੇ ਹੈ, ਅਵੇਲੇਬਲ ਆ। ਜਿਵੇਂ ਸਾਇੰਸ ਲੈਬ ਹੈ, ਬਾਇਓਲੋਜੀ ਜਾਂ ਫਿਜ਼ਿਕਸ ਲੈਬ, ਇਹ ਜਿਹੜੀਆਂ ਤੁਹਾਡੇ ਕੋਲ ਹੈ ਜਾਂ ਨਹੀਂ, ਤੁਹਾਨੂੰ ਇਹ ਚੀਜ਼ਾਂ ਦੱਸਣੀਆਂ ਪੈਣਗੀਆਂ। ਉਸ ਮੁਤਾਬਕ ਤੁਹਾਡੀ ਫੀਸ ਹੈ ਜਿਹੜੀ ਤੈਅ ਹੋਏਗੀ। ਇਹ ਨਹੀਂ ਹੈ ਕਿ ਸਕੂਲ ਦੇ ਵਿੱਚ ਭਾਵੇਂ ਟਾਟ ਵੀ ਨਹੀਂ ਹੈ ਪਰ ਫੀਸ ਹੈ ਜਿਹੜੀ ਉਹ ਮਾਡਰਨ ਸਕੂਲਾਂ ਦੇ ਬਰਾਬਰ ਹੀ ਚੱਲੀ ਜਾਂਦੀ ਹੈ। ਸਾਰੇ ਕਮਾਈ ਦਾ ਸਾਧਨ ਬਣਾਈ ਬੈਠੇ ਆ। ਮੇਰੇ ਖਿਆਲ ਦੇ ਨਾਲ ਇਹ ਇੱਕ ਪਹਿਲ ਬਹੁਤ ਵਧੀਆ ਹੈ। ਜੇ ਇਹ ਫਾਰਮੂਲਾ ਕਾਮਯਾਬ ਹੋ ਜਾਂਦਾ ਹੈ ਤੇ ਪੰਜਾਬ ਸਕੂਲ ਸਿੱਖਿਆ ਬੋਰਡ, ਜਿਹਨੂੰ ਆਮ ਤੌਰ ਤੇ ਬਹੁਤੇ ਲੋਕ ਕਹਿ ਦਿੰਦੇ ਆ ਪੰਜਾਬ ਸਕੂਲ ਸੁੱਤਿਆ ਬੋਰਡ, ਉਸ ਸੁੱਤੇ ਬੋਰਡ ਨੂੰ ਵੀ ਜਾਗ ਜਾਣਾ ਚਾਹੀਦਾ। ਜੇ CBSE ਇਸ ਤਰ੍ਹਾਂ ਦੀ ਪਹਿਲ ਕਰਦੀ ਹੈ, CBSE ਬੋਰਡ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਕੇ ਕਾਮਯਾਬ ਹੋ ਜਾਂਦੀ ਹੈ ਫਾਰਮੂਲਾ ਲਾਗੂ ਕਰਾਉਣ 'ਚ, ਤੇ ਘੱਟੋ ਘੱਟ ਇਹਨਾਂ ਨੂੰ ਵੀ ਗਰੀਬ ਤੇ ਮੱਧ ਵਰਗੀ ਮਾਂ ਪਿਓ ਦੀਆਂ ਅਸੀਸਾਂ ਜ਼ਰੂਰ ਖੱਟ ਲੈਣੀਆਂ ਚਾਹੀਦੀਆਂ, ਕਿਉਂਕਿ ਸਕੂਲਾਂ ਦੀਆਂ ਫੀਸਾਂ ਜਿਹੜੀਆਂ ਵੱਟ ਕੱਢੀ ਜਾਂਦੀਆਂ ਮਾਂ ਪਿਓ ਦੇ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਵਾਸਤੇ। ਜੀ ਸ਼ੁਕਰੀਆ ਜੀ ਸਿਮਰਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਫੀਡਬੈਕ ਵਾਸਤੇ ਜ਼ਰੂਰ ਕਾਲ ਕਰ ਸਕਦੇ ਹੋ 408-272-5200 ਫੋਨ ਨੰਬਰ ਦੇ ਉੱਤੇ, ਜਾਂ ਈਮੇਲ ਲਿਖ ਸਕਦੇ ਹੋ info@punjabiradiousa.com 'ਤੇ। ਫਿਲਹਾਲ ਜੀ ਦਿਓ ਇਜਾਜ਼ਤ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।